ਨਹੀਂ ਵੀ ਤੈਨੂੰ ਕੋਈ ਸਮਝ ਵੀ ਹੈ ਵੀ ਗੱਲ ਕਿਹੜੀ ਕਰੀਦੀ ਆ ਯਾਰ ਇਹ ਕਿਹੜਾ ਇਹ ਕਿਹੜੀ ਕਾਮੇਡੀ ਆ ਇਦਾਂ ਸ਼ੋਅ ਹੁੰਦੇ ਆ ਤੂੰ ਨਾ ਉਧਰ ਤਵੱਜੋ ਦੇ ਚਲੋ ਠੀਕ ਹੈ ਫਿਰ ਕੰਧ ਕਰਾ ਦਿਓ ਅਸੀਂ ਆਪਸ ਬਾਹ ਪਾ ਲੈਣੇ ਆ ਠੀਕ ਹੈ ਛੱਡ ਦੇ ਟੀਟਾ ਇਦਾਂ ਦੇ ਬੱਚੇ ਨਾ ਜੀਤੋ ਪਾਕਿਸਤਾਨ ਦੇ ਨਾ ਥੱਲੋਂ ਕਨਾ ਚੁੱਕ ਕੇ ਕਹਿਣਗੇ ਫਾਹਦ ਇਹ ਰੱਖ ਚੱਲੋ ਫਾਹਦ ਕੌਣ ਫਾਹਦ ਮੁਸਤਫਾ ਅੱਛਾ ਫੜ ਕੇ ਲੈ ਉਹ ਲੈ ਗਈ ਜੱਟ ਬਾਦਸ਼ਾਹ ਕਰ ਤੂੰ ਚਲੋ ਭਾਜੀ मेरे ख्यालों में शाही थी एक सूरत मतवाली थी नाजुक सी शर्मीली सी मासूम सी बोली वाली थी रहती है वो दूर कहीं अता कता पता मालूम नहीं को कोरीना को कोरीना को कोरीना भी करना को कोरीना मेरे ख्यालों में शाही थी वाह 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 बेटा रंग लाते हैं यानी ਇਹ ਕਦੋਂ ਸੀ ਤੇ ਆ ਕਿਦੋਂ ਸੀ ਤੇ ਫਿਰ ਵੀ ਕਿਤੇ ਜਿਹੜਾ ਤੂੰ ਵਜਾ ਰਿਹਾ ਮੈਂ ਤੇ ਹੋ ਰਿਹਾ ਇਹ ਨਹੀਂ ਸੀ ਹੈ ਉਸਤਾਦ ਜੀ ਇਹ ਮਿਊਜ਼ੀਕਲ ਟੀ ਟਾਈਮ ਦਾ ਆਗਾਜ਼ ਨਹੀਂ ਮਿਊਜ਼ੀਕਲ ਨਹੀਂ ਯਾਰ ਨਾਜ਼ਰੀਨ ਸਭ ਤੋਂ ਪਹਿਲੇ ਨਾ ਐਡੀਟਰ ਥੱਲੇ ਨਾ ਜ਼ਰਾ ਕੋਈ ਇਮੋਸ਼ਨਲ ਜੀ ਪਿਆਨੋ ਲਾ ਪਹਿਲੇ ਸੈਡ ਇੱਕ ਮਿੰਟ ਨਹੀਂ ਇਮੋਸ਼ਨ ਇਹ ਰੋਮਾਂਟਿਕ ਜੀ ਅੱਛਾ ਮੁਹੱਬਤ ਵਾਲੀ ਲਾਤੀ ਓਕੇ ਨਾਜ਼ਰੀਨ ਸਭ ਤੋਂ ਪਹਿਲੇ ਯਾਰ ਤੁਸੀਂ ਬਹੁਤ ਚੰਗੇ ਆ ਕਸਮ ਹੈ ਯਾਰ ਨੋ ਡਾਊਟ यार तुसी मैं तानू की कहां बस इस जिंदगी में हाय 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 हमने सब कुछ पा लिया ओए ਜਨਮਨ ਛਾਪਰਾਂ ਚ हमने आपकी शक्ल में सारे खजाने पा लिए अब अगर कुछ लोगों को शायद ये लगता होगा कि यार मैं मतलब कि वो कर रहा हूँ ताजपोशी आपकी ताजपोशी नहीं है ये मेरे दिल की आवाज़ है मोहब्बत है मेरे दिल की है आवाज़ के बिछड़ा यार मिलेगा ठीक है जी मेरे साथ नोनी उमैर टॉम एंड टाड़ी और मिठा और दानिश गुज्जर बहुत शुक्रिया यार ये सही बात है नादरीन ये मेरा खुदा गवाह है तू मुझे कबूल मैं तुझे कबूल इस बात का गवाह खुदा गवाह है कि आप बहुत अच्छे हैं माशाल्लाह सच्ची बात है ये सर मेरी एक झूठ बोला तो काफर आखी आधी रेडी मुनाफिक बंदे का काम है ताजपोशी करनी यस ठीक है जी मेरा अल्लाह जानता है मैं दिल से कह रहा हूँ अगर मैं दिल से कह रहा हूँ ना तो आप तक पहुंचेगा जरूर जो बात दिल से निकलती है असर रखती है सर सर उस्ताद जी आपकी आंखें बोल रही हैं सच बोल यार रही हैं मैं सही कह रहा हूँ सही बात है ਅਸੀਂ ਐਡੇ ਬਗੈਰਤ ਆ ਤੁਸੀਂ ਚਾਰੇ ਯਾਰ ਯਾਰ ਹਾਂ ਜਿਹੜੀ ਤੁਸੀਂ ਗੱਲ ਕਰਦੇ ਅਸੀਂ ਬਗੈਰ ਤਾਂ ਤੁਸੀਂ ਚਾਰੇ ਹੀ ਯਾਰ ਕਿ ਕਿੰਨੀ ਕੁ ਹੋਰ ਉਹਨਾਂ ਨੂੰ ਕਿੰਨਾ ਕੁ ਲੁੱਟਣਾ ਤੁਸੀਂ ਕਿੰਨਾ ਕੁ ਖਾਣਾ ਉਹਨਾਂ ਨੂੰ ਹੋਰ ਅੰਦਰ ਬਹਿ ਗਏ ਬੱਤੀ ਹੈ ਨਹੀਂ ਲਾਈਟ ਵੀ ਹੈ ਨਹੀਂ ਬੱਤੀ ਬੰਦ ਹੋ ਗਈ ਅਸੀਂ ਉੱਥੇ ਬਹਿ ਗਏ ਅਸੀਂ ਇੱਥੇ ਬਹਿ ਗਏ ਹੁਣ ਅਸੀਂ ਇੱਥੇ ਬਹਿ ਗਏ ਦੇਖ ਲਓ ਤੇ ਉਹ ਕਰਾਈ ਜਾ ਰਹੇ ਆ ਮਤਲਬ ਤੁਸੀਂ ਵੇਖੀ ਜਾ ਰਹੇ ਯਾਰ ਮੈਂ ਸਦਕੇ ਜਾਵਾਂ ਤੁਹਾਡੇ ਤੇ ਯਾਰ ਨਾ ਤੇ ਉਹਨਾਂ ਦਾ ਕਸੂਰ ਆ ਨਾ ਤੁਹਾਡਾ ਕਸੂਰ ਆ ਨਾ ਸਾਡਾ ਇਸ ਸਾਈਡ ਦਾ ਕਸੂਰ ਆ ਤੁਹਾਨੂੰ ਹਾਲੇ ਤੱਕ ਸਮਝ ਨਹੀਂ ਆਉਂਦੀ ਉਹ 2 2.5 3 ਘੰਟੇ ਤੁਹਾਡੇ ਆਲੇ ਦੁਆਲੇ ਫਿਰਦੇ ਰਹਿੰਦੇ ਜਿੱਥੇ ਤੁਸੀਂ ਬੈਠੇ ਹੁੰਦੇ ਉੱਥੇ ਹੀ ਸਰਾਣਾ ਕੱਢਦੇ ਆ ਉੱਥੇ ਹੀ ਮੈਕ ਕੱਢਦੇ ਆ ਤੁਹਾਨੂੰ ਉੱਥੇ ਕਹਿੰਦੇ ਲਓ ਕਿਉਂ ਦਿਓ ਬਈ ਤੁਸੀਂ ਵੀ ਉੱਥੇ ਸ਼ੁਰੂ ਹੋ ਜਾਂਦੇ ਆ ਇਹ ਤੁਹਾਡੇ ਕੋਲ ਟੀ ਟਾਈਮ ਕਰਵਾ ਰਹੇ ਨੇ ਜੀ ਇਹ ਜਿਹੜੇ ਜੌਲੀ ਖੋਲੀ ਪਾਲੇ ਆ ਨਾ ਤੁਸੀਂ ਇਹ ਇਦਾਂ ਹੀ ਕਰਨ ਦੇ ਤੁਹਾਡਾ ਤੁਸੀਂ ਆਪਣੇ ਅੱਛਾ ਤਦੀ ਮੈਂ ਇੱਥੇ ਬੈਠਾ ਕੱਲਾ ਬਾਜਾ ਲੈ ਕੇ ਤੇ ਇੱਕਦਮ ਆ ਵੀ ਆ ਗਿਆ ਤੇ ਪਤਾ ਨਹੀਂ ਕੋਈ ਸਕੀਮ ਜੀ ਲੱਗੀ ਆ ਉਸਤਾਦ ਜੀ 2 ਸੁਬਹ ਦੇ ਆਏ ਆ ਸ਼ਾਮ ਹੋ ਗਈ ਮੈਂ ਕਿਹਾ ਚਲੋ ਇੱਕ ਤੇ ਬਣਦਾ ਕਿ ਅੱਛਾ ਜੀ ਮਿਲੀਅਨ ਟਪਾਤਾ ਵਾ ਸਵੇਰ ਤੋਂ ਆਇਆ ਸ਼ਾਮ ਤੱਕ ਲੇਕਿਨ ਉਸਤਾਦ ਜੀ ਮੈਂ ਸਮਝਦਾ ਕਿ ਪ੍ਰੋਗਰਾਮ ਤੁਸੀਂ ਜਿੱਦਾਂ ਕਿਹਾ ਕਿ ਜਿੱਥੇ ਮਰਜ਼ੀ ਅਸੀਂ ਬਹਿ ਗਏ ਤੇ ਇਹ ਤੇ ਮੁਲਾਕਾਤ ਆ ਅਸੀਂ ਇਦਾਂ ਹੀ ਰੋਜ਼ ਇਹਨਾਂ ਨਾਲ ਓਏ ਮੁਲਾਕਾਤ ਜੇਲ੍ਹ ਚ ਕਰਨੇ ਪ੍ਰੋਗਰਾਮ ਮੁਲਾਕਾਤ ਅੱਛਾ ਯਾਰ ਨਾਜ਼ਰੀਨ ਗੱਲ ਇਹ ਆ ਕਿ ਨਾ ਯਾਰ ਤੁਹਾਡਾ ਵਾਕਈ ਲਵ ਯੂ ਆ ਯਾਰ ਤੁਹਾਡਾ ਯਕੀਨ ਕਰੋ ਤੁਹਾਡਾ ਬਹੁਤ ਹੀ ਲਵ ਯੂ ਯਾਰ ਕਸਮ ਹੈ ਏਦਾਂ ਕਰਕੇ ਕੀ ਲਵ ਯੂ ਆ ਤੁਹਾਨੂੰ ਭਾਈ ਮੈਂ ਗੱਲ ਕਰਾਂ ਛੋਟੀ ਜਿਹੀ ਚਲੋ ਗੁਜ਼ਾਰਿਸ਼ ਹੈ ਬਾਦਸ਼ਾਹ ਅੱਗੇ ਨਹੀਂ ਤੂੰ ਨਾ ਤੇਰਾ ਜਿੰਨਾ ਇਹਦਾ ਹੱਕ ਆ ਇੰਨਾ ਹੱਕ ਆ ਇਹਦਾ ਹੱਕ ਆ ਜਿੰਨਾ ਇੱਥੇ ਫਰੀਦ ਦਾ ਸੀ ਜਿੰਨਾ ਫੈਸਲ ਦਾ ਸੀ ਜਿੰਨਾ ਵੱਡੇ ਵੱਡੇ ਤੇਰਾ ਵੀ ਓਨਾ ਹੀ ਆ ਹਾਂ ਲਿਆਦਾ ਤੂੰ ਅੱਗੇ ਤੂੰ ਇਹ ਨਹੀਂ ਪੁੱਛਣਾ ਕਿ ਸਾਜੀ ਮੈਂ ਗੱਲ ਕਵਾਂ ਤੂੰ ਪੇਟ ਤੇ ਰੜਕ ਹੋ ਕੇ ਚੁੱਪ ਬਹਿਣਾ ਬਸ
ਲੱਗਾ ਤੈਨੂੰ ਖੁੱਲੀ ਉਹਨਾਂ ਨੇ ਪਾਬੰਦੀ ਲਾ ਲੈ ਕਹਿੰਦਾ ਤੇਰੇ ਤੇ ਖੁੱਲੀ ਪਾਬੰਦੀ ਲਾਤੀ ਜਾ ਹੁਣ ਜਿਵੇਂ ਮਰਜੀ ਉਹਨਾਂ ਦੀ ਮੰਨ ਲੈ ਹੁਣ ਮੌਜਾਂ ਲੱਭਦਾ ਫਿਰ ਜਾ ਹੁਣ ਬੋਲ ਕੇ ਦਿਖਾ ਲੈ ਜਿਹੜੀ ਗੱਲ ਤੇਰੇ ਦਿਲ 'ਚ ਭਾਈ ਹੋਵੇ ਤੂੰ ਚੁੱਪ ਰਹਿ। ਹਾਂ ਸਹੀ ਐ ਕਿਉਂ ਹਾਂ ਕੀਤਾ ਲੈ ਸਾਨੂੰ ਵੀ ਮਿੱਟੀ ਕਿੰਨਾ ਸੋਹਣਾ ਟਰੈਕ ਤੋਰਿਆ ਸੀ ਬਾਦਸ਼ਾਹਾਂ ਨੇ। ਚਲੋ ਜੀ ਭਾਜੀ ਮਿੱਠਾ ਜੀ ਅੱਜ ਪਤਾ ਕੀ ਤਰ੍ਹਾਂ ਥੋੜਾ ਮਿਊਜ਼ੀਕਲ ਮਾਹੌਲ ਦਾ ਰੱਖ ਓਕੇ ਜੀ ਅੱਜ ਹੀ ਮਿੱਠਾ ਸਾਹਿਬ ਮਿਊਜ਼ੀਕਲ ਨੈਟ ਕਰਦੀ ਹੈ ਜੀ। ਹਾਂਜੀ ਜੀ ਕਰ ਲਓ ਜੀ ਦਿਓ ਫਿਰ। ਕਲਰਫੁਲ ਲਾਈਟਾਂ ਬਾਲ ਦੇ ਜ਼ਰਾ ਬਾ ਠੀਕ ਓਕੇ ਜੀ। ਆ ਓਕੇ ਆ ਲਾਲ ਥੋੜੀ ਤੇਜ਼ ਕਰ ਦੇ ਕੰਡ ਨਾ ਲਵਾ ਆਹ ਹਰੀ ਬੰਦ ਹਰੀ ਦਾ ਨਹੀਂ ਵਿੱਚ ਮੌਲ ਬੰਦ ਆਪ ਕਰ ਦੇ ਆ ਪੀਲੀ ਕਰ ਦੇ ਓਕੇ ਕਰ ਦੇ ਲਓ ਆ ਸੀ ਲਓ ਜੀ ਨਾਜ਼ਰੀਨ ਮਿੱਠਾ ਸਾਹਿਬ ਨੇ ਕਿਹਾ ਲੂਟ ਕੇ ਲੈ ਗਏ ਮਹਿਫਲ ਸਾਰੀ। ਚੱਲ ਜਲਦੀ ਇਨੀ ਦੇਰ ਨਹੀਂ ਲਾਈਦੀ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਮੈਂ ਤਾਂ ਲੈਟਾ ਲੁੱਟ ਦੋ ਓਏ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਓਏ ਚੱਲ ਤੂੰ ਕੈਸਾ ਤੇਰਾ ਲੰਮੇ ਖਰੋਟ ਵਰਗਾ ਮੂੰਹ ਚੱਲ ਲਓ ਜੀ ਕਹਿੰਦਾ ਜੀ ਮਿੱਠਾ ਜੀ ਚਲੋ ਜੀ ਜੀ ਕੰਡ ਨਾ ਲਵਾ ਦੀ ਭਰਾ ਉਹ नहीं लगती ओ दो मुंह वाली छुरी ये दुनिया है सबसे बुरी ओ ने का ले मजा ओ डरने की क्या बात है ना 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 रे ना रे ना 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 रे ना रे ना 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 रे ना रे ना 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 रे मैं डरदी रब रब करदी डरदी रब 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 ਮਹਿਫਲ ਗਰਮਾ ਦਿੱਤੀ ਉਸਤਾਦ ਜੀ ਉਹਨੇ ਕਰਮਾ ਦਿੱਤੀ ਮਹਿਫਲ ਗਵਾ ਦਿੱਤੀ। ਇੱਥੋਂ ਹੀ ਆਵਾਂ ਕੰਟੀਨਿਊ ਕਰਾਂ ਅੰਤਰਾ ਸੁਣ ਲਓ ਮੈਂ ਤਾਂ ਕਹਿੰਦਾ ਉਸਤਾਦ ਜੀ ਮੈਂ ਤੇਰੀ ਘੰਡੀ ਨਿਊ ਕੱਢ ਦੇਣੀ ਆ ਕੰਟੀਨਿਊ ਤੈਨੂੰ ਤੂੰ ਜ਼ਰਾ ਨਹੀਂ ਰੱਬ ਕੋ ਡਰਦਾ ਇੰਜ ਨਾ ਡਰਦੀ ਰੱਬ ਰੱਬ ਕਰੀਦਾ ਵਾ। ਤੇਰੇ ਚ ਖੁਦਾ ਖੌਫ ਹੀ ਹੈ ਨਹੀਂ ਆਤੀ ਤੇਰਾ ਸੁਰ ਇੱਕ ਨਹੀਂ ਲੱਗਾ ਵੀ ਤੂੰ ਰੱਬ ਕੋਲੋਂ ਡਰਦੀ ਕੋਈ ਗੱਲ ਕਰਦਾ ਮੇਰੇ ਮੈਂ ਡਰਦੀ ਰੱਬ ਰੱਬ ਕਰਦੀ ਤੋ ਆਤੀ ਖੇ ਸਿਰ ਚ ਮੇਰੇ ਚ ਤੂੰ ਤੇ ਅੱਲਾ ਮਾਫੀ ਪਤਾ ਨਹੀਂ ਕਿਦਾਂ ਵੀ ਡਰਦੀ ਰੱਬ ਰੱਬ ਕਰਦੀ ਇੰਜ ਚਲੋ ਦੁਬਾਰਾ ਨਵਾਂ ਵੀ ਦੇਖਦਾ ਕਾਰਡ ਕਿਹੜਾ ਰੱਖਿਆ ਇੱਧਰ ਦੇਖ ਕਿਹੜਾ ਸੀਗਾ ਆ ਆਹੋ ਆਹੋ ਆਵਾਂ ਫੇਰ ਆਵਾਂ ਉੱਥੇ ਹੀ ਆਵਾਂ ਕੀ ਬਾਤ ਹੈ ਹੋਟੋ ਦੇ ਸ਼ੂਰੋ ਤੁਮ ਉਹ ਆ ਕੌਣ ਕਿਹੜਾ ਵਾ ਉਹਨੂੰ ਕੌਣ ਦੱਸ ਦੋ ਕੋੜ ਉਹਨਾਂ ਨੂੰ ਤੇਰੇ ਤੇ ਚੜੀ ਆ ਆ ਦੇਖ ਇੱਥੋਂ ਆਵਾਂ ਆ ਕਹਿ ਉਹ ਕੀ ਅੰਦਰ ਓਏ ਅੰਦਰ ਛਿੱਤਰ ਨੰਗਾ ਗਿਆ ਸੌਫਟ ਕਹਿਣਾ ਸੌਫਟ ਠਹਿਰ ਜਾ ਆ ਦੇ ਸੌਫਟ बेटे सॉफ्ट का मतलब आई लव यू सॉफ्ट का मतलब आराम से अरे आगे सुन ला पूरा क्यों पूछते हो ਏ ਧੀਮਾ ਧੀਮਾ ਲੈ ਜਾ क्यों पूछते हो क्या तुमसे कहूं मैं किस लिए जीता हूँ शायद कि कभी मिल जाओ कहीं मैं इसलिए जीता क्या क्यों पूछते हो ਪਿਆਰ ਨਾਲ आराम प्यार ना सॉफ्ट आवाज काट के जरा पूरी ਪੂਰੀ हाँ ਦਿਲੋਂਗਾ ਦਿਲੋਂ ਕਿਉਂ ਪੁੱਛਤੇ ਜੀ ਹੁਣ ਮੈਂ ਪੂਰੀ ਆਵਾਜ਼ ਕੱਢੀ ਆ ਹੁਣ ਤੁਸੀਂ ਆਪੇ ਕਹਿੰਦੇ ਪਿਆਰ ਨਾਲ ਸੌਫਟ ਗਾਇਆ ਵਾ ਹੁਣ ਬਾਈ ਬੰਦੇ ਮੇਰੇ ਕੋਇਲ ਬੋਲਦੀ ਮੇਰਾ ਹਿਸਾਬ ਹੀ ਇਦਾਂ ਦਾ ਓਏ ਕੋਇਲ ਨਹੀਂ ਤੈਨੂੰ ਦੇ ਇਹ ਅੱਗੇ ਤੋਂ ਮੇਰੇ ਕੋਲ ਬਹਿ ਕੇ ਨਹੀਂ ਤੂੰ ਬੋਲਣੀ ਇਹ ਮੈਂ ਤੈਨੂੰ ਦੱਸਤਾ ਹੀ ਮੇਰਾ ਦਾਦਾ ਜੀ ਅੱਲਾ ਜਨਤਾ ਹੀ ਘਰ ਦੇ ਵਿੱਚ ਕਹਿੰਦੇ ਸੀਗੇ ਤੂੰ ਮੁਕੇਸ਼ ਸਾਹਿਬ ਹੀ ਲੱਗਦਾ ਵਾ ਜਨਮ ਗੱਲ ਉਹਨਾਂ ਨੂੰ ਛਪਾ ਲਓ ਮੈਨੂੰ ਕੱਢ ਲਓ ਉਹ ਦੁਪੱਟਿਆਂ ਦੀ ਮੁਕੇਸ਼ ਲੱਗਦਾ ਵਾ ਜਿਹੜੀ ਲੱਗਦੀ ਆ ਓਏ ਉਹ ਵਾਓ ਨੂੰ ਕਾਫ ਬੋਲਦੇ ਸੀ अच्छा मुकेश अच्छा अच्छा बेटा सुर देखना वा इधर देख क्यों पूछते हो क्या तुमसे कहूं ਸੌਫਟ मैं किस लिए जीता हूँ शायद कि कभी ਹਾਏ मिल जाओ कहीं मैं इसलिए मुंह कपड़ा होने इदा सिंगर चंगा भला डिस्टर्ब ਹੁੰਦਾ ਮੈਂ ਦੰਦ ਗੋਡੇ ਮਾਰ ਕੇ ਦੰਦ ਕੱਢ ਦੇਣੇ ਬਾਹਰ ਹੈ ਗੋਡੇ ਮਾਰ ਕੇ ਦੱਦ ਐ ਹੁਣ ਮੈਂ ਸੁਣਨ ਵਾਲੀ ਜੇ ਨਸ਼ੀਨ ਕਰਨ ਨੂੰ ਓਏ ਸੁਣ ਨਰਮ ਗਜ਼ਾਤਰਾਂ ਦੇ ਸੁਰ ਲਾ ਹਾਂਜੀ ਕਹਾਂ ਜੀ ਇਹ ਕਿਤੇ ਪਹੁੰਚੇ ਹੋਏ ਨਾ ਸਾਜੀ ਨਹੀਂ ਇੱਥੇ ਹੀ ਆ, ਤੂੰ ਕੀ ਕਹਿਣਾ ਆ ਜਾ ਚੌਥਾ ਗਾਣਾ
ਆ ਦੇਖ जीने का मुझे कुछ शौक नहीं हाँ जी क्या पीने का मुझे कुछ शौक नहीं कुछ लागे भी नहीं आया गया जीने का मुझे कुछ शौक नहीं बस जीने का मुझे बस शौक बस नहीं जीने का मुझे कुछ शौक नहीं बस वक्त गुजारा सुन नहीं रहा सुन रहे मालक ਲਟਾਉਣ ਲਈ ਲੈ ਕੇ ਆ ਤੈਨੂੰ ਗਰਾਊਂਡ 'ਚ ਆਇਆ ਕਰਨ ਨੇ ਕਿ ਆਹੋ। ਇੱਟਾਂ ਦਾ ਕੰਮ ਕਰਦਾ ਰੇੜੀ ਦੇ ਅੱਗੇ ਜੌਬ ਆ ਤੇਰੀ ਵੀ ਇਸ ਨੂੰ ਐਂ ਕਰਕੇ ਐਂ ਕਰਨ ਨੇ ਅਸੀਂ ਲਟਾਉਣ ਲਈ ਆਏ ਤੈਨੂੰ ਇੱਥੇ ਮਿੰਨੀ ਖੋਤਾ ਦੌਰ ਫਿੱਟੇ ਮੂੰਹ ਤੇਰਾ ਐ ਕਰੀ ਜਾਂਦਾ ਨਸਵਾਰਨਾ ਕੀ ਤੇਰੇ ਅੰਦਰ ਬੇਟਾ ਸੁਰਤਾ ਦੇਖ ਕਿਹੜੇ ਲੱਗਣ ਦੇ ਦੇਖਿਆ ਵਾ ਮਜ਼ਾ ਲੈ ਪਿਗਲੀ ਚੜੇਲ ਵਰਗੇ ਮੂੰਹ ਕਰੀ ਜਾਂਦੇ ਆ। ਢੁੱਡਾਂ ਵਾਲਾ ਢਾੜੀ ਹੁੰਦਾ ਸਬਰ ਕਰੀ ਜਾਂਦੇ ਆ। ਜੇ ਦਰ ਥੇ ਤੇਰੀ ਦਾ ਦੇਖ ਬੇਟੀ जीने का मुझे कुछ शौक नहीं बस वक्त गुजारा करता हूँ कुछ देर उलझ कर यादों से दुनिया से किनारा करता हूँ ਵਾਹ 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 ਆਵਾਰਾ ਹੂੰ ਓਏ ਸਿਰ ਦੇ ਓਏ ਕਸਾ ਚੌਕ ਵਰਗਾ ਮੂੰਹ ਆ, ਇਹੀ ਕਰੀ ਜਾਂਦੇ ਆ ओए आवारा हूँ नहीं आ ਇਹ ਉਹੀ ਸੀਗਾ नहीं वो आवा ਓਏ ਉਹ ਕਵਾਲੀ ਦੀ ਗਾਣਾ ਉਹ ਅੱਛਾ ਸੌਰੀ ਆਹਾ ਵਾਹ ਵਾਹ ਆ ਮਿੱਠੇ ਗਾ ਆਵਾਰਾ ਆਵਾਰਾ ਵਾਹ 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 ਅੱਛਾ ਮੈਂ ਇੱਥੇ ਰੱਖਿਆ ਕਿਉਂ ਮੈਂ ਤੁਹਾਨੂੰ ਦੱਸਦਾ ਇਹਨੂੰ ਮੈਂ ਤੁਸੀਂ ਬੋਰ ਹੋ ਰਹੇ ਹੋਈ ਜੋ ਬੋਰ ਮੈਂ ਕੀ ਕਰਾਂ ਉਸਤਾਦ ਜੀ ਨਹੀਂ ਬੋਰ ਹੁੰਦੇ ਚੰਗੇ ਭਲੇ ਮਜ਼ੇ ਲੈਂਦੇ ਹੋ। ਹਾਂ ਦੇਖੋ ਸਾਨੂੰ ਇੱਧਰ ਦੇਖੋ ਕਿਹੜਾ ਨਹੀਂ ਦੇਖਦਾ ਇਹਨਾਂ ਨੂੰ ਮੇਰਾ ਤੂੰ ਦੱਸਿਆ ਨਹੀਂ ਕਿਹੜਾ ਭਾਜੀ ਚੁੱਪ ਕਰ ਜਾਓ ਤੁਹਾਡੀ ਮੇਰੇ ਗੱਲ ਬਤਾਇਓ ਨਾ ਮੈਨੂੰ ਦੱਸੋ ਕਿਹੜਾ ਆ ਮੁੰਡਾ ਹੈ ਜਿਹੜਾ ਪਿੰਕ ਜੀ ਸ਼ਰਟ ਵਾਲਾ ਇਹ ਮੂੰਹ ਉਧਰ ਕੋ ਕਰਕੇ ਬੈਠਾ ਸੀ ਪ੍ਰੋਗਰਾਮ ਕਰ ਰਹੇ ਤੇ ਮੂੰਹ ਉਧਰ ਕੋ ਕੀਤਾ ਐਨੂੰ ਕਰ ਯਾਰ ਆ ਵੇਖੋ ਓਏ। ਯਾਰ ਨਵਾਂ ਡਰਾਮਾ ਦਾ ਲਵਾ ਦਿਓ ਭਾਜੀ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਇਹਨਾਂ ਨੂੰ ਜ਼ਬਰਦਸਤ ਖਿੱਚ ਕੇ ਰੱਖਿਆ ਕਰ ਭਾਜੀ ਦੇਖ ਲੈ ਭਾਈ ਮਿਹਰਬਾਨੀ ਤੁਹਾਡੀ ਸਾਡੇ ਨਾਲ ਕੋਈ ਹੈਂ? ਲਾਸ਼ ਕਰਾ ਦੇਣਾ ਮਿਹਰਬਾਨੀ ਕੀ ਵੇਖ ਲੋ ਇਹ ਬਾਦਸ਼ਾਹਾਂ ਨੂੰ ਵੇਖ ਲਓ ਮੈਂ ਕਿਹਾ ਸਾਡੀ ਦਾ ਲਾਸ਼ ਕਰਾ ਓਏ ਦਿਓ। ਯਾਰ ਛੱਡ ਮੈਨੂੰ ਫਰਮਾਇਸ਼ ਉਸਤਾਦ ਜੀ ਉਹ ਸੁਣਾਓ ਐ ਖੁਦਾ ਮੇਰੇ ਭੱਬੂ ਬਾਜੀ ਕਿਉਂ ਜੀ ਉਹ ਜਿਹੜਾ ਆਬੂ ਨੂੰ ਪੱਬੂ ਐ ਕਹਿੰਦੇ ਖੁਦਾ ਮੇਰੇ ਭੱਬੂ ਸਲਾਮਤ ਰਹੇ ਬੇਦਰ ਨਜ਼ਾਕਤ ਰਹੇ ਬਾਜੀ ਫਿੱਟੇ ਉਸਤਾਦ ਜੀ ਮੇਰੀ ਇੱਕ ਛੋਟੀ ਜੀ ਫਰਮਾਇਸ਼ ਹੈ। ਉਹ ਭਾਈ ਹੁਣ Gentlemen। ਮੇਰੇ ਕੋ ਨਹੀਂ ਗਾਇਆ ਜਿਹੜਾ ਤੇ ਗਾਣਾ ਖੁਦਾ ਤੇਰੇ ਅੱਬੂ ਨਦਾਮਤ ਰਹੇ ਲਓ ਜੀ ਇੱਕੋ ਗਾਣਾ ਨੋਨੀ ਨੇ ਫਰਮਾਇਸ਼ ਕੀਤੀ ਉਸਤਾਦ ਜੀ ਇੱਕੋ ਉਹ ਹੀ ਨਹੀਂ ਕੀਤੀ ਯਾਰ ਹਲੇ ਆ ਤੂੰ ਕਸਮ ਖਾਨਾ ਤੂੰ ਕੀਤੀ ਨਹੀਂ ਫਰਮਾਇਸ਼ ਭਾਈ ਹਲੇ ਕਰਨੀ ਸੀਗੀ ਖਲੋਇਆ ਮੈਂ ਸਮਝ ਗਿਆ ਛੱਡ ਦੇ ਯਾਰ ਇੱਕੋ ਹੀ ਗਾਣਾ ਉਸ ਤੋਂ ਬਾਅਦ ਭਾਵੇਂ ਮੇਰੇ ਕੋ ਨਾ ਸੁਣਿਆ ਆ ਤਬੂਕਾ ਵੀ ਆ ਯਾਰ ਉਹ ਸੁਣਾਣਾ ਹੀ ਉਹ ਉਹੀ ਖਾਨ ਸਾਹਿਬ ਉਹੀ ਉਂਗਲ ਨਹੀਂ ਹਵਾ ਸਾਥ। ਕਰਨੀ ਉਂਗਲ ਨਹੀਂ ਕਰਨੀ ਓਕੇ ਚਲੋ ਜੀ ਉਸਤਾਦ ਜੀ ਮੇਰੀ ਇੱਕ ਛੋਟੀ ਜੀ ਫਰਮਾਇਸ਼ ਹੈ ਮਾਜ਼ਰਤ ਕਿਉਂਕਿ ਮੈਂ ਡਰਦਾ ਵਾਂ ਕਿ ਤੁਸੀਂ ਬਹੁਤ ਅੱਛਾ ਗਾਉਂਦੇ ਸੱਚੀ ਮੁੱਚੀ ਔਰ ਤੁਹਾਡਾ ਮੈਨੂੰ ਸਭ ਤੋਂ ਮੇਰਾ ਨੱਕ ਹਾਲੇ ਬੰਦ ਦਾ ਮੁਕੇਸ਼ ਟੈਪ ਹੋਇਆ ਪਿਆ ਮੇਰਾ ਟੌਨ ਨਾਲੇ ਹਲੇ 8 ਪੜੇ ਆ 8 ਪੜਿਆ ਹਾਲੇ ਤੇ ਮੈਂ ਐਡਾ ਅੱਛਾ ਗਾ ਰਿਹਾ ਤੇ ਨਾਲੇ ਵੀ ਦੱਸੋ ਮੇਰੇ ਸਾਡੇ ਰਈਆਬਾਜ਼ ਤੇ ਨਾ ਗਾਉਂਦੇ ਨਹੀਂ ਹਾਂ ਸਾਡੇ ਰਾਜਾਬਾਦ ਚ ਬੜੇ ਅੱਛੇ ਸਿੰਗਰ ਹੋਏ ਮੇਰੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਉਹ ਵੀ ਕਹਿ ਦਿਓ ਅੱਛਾ ਸਾਜੀ ਉਹ ਵੀ ਕਹਿ ਦਿਓ ਬੱਟ ਤੇ ਭੱਟੀ ਮੈਂ ਬਣਾਈ ਉਹ ਵੀ ਕਹਿ ਦਿਓ ਹੁਣ ਲੱਗੇ ਤੇ ਇਹਨੂੰ ਪਤਾ ਨਹੀਂ ਇਹਨੂੰ ਪਤਾ ਪਾਗਲ ਜੀ ਤੈਨੂੰ ਪਤਾ ਨਹੀਂ ਤੂੰ ਇਹਨੂੰ ਸੋਚ ਕਾ ਤੋਂ ਪਾ ਲਿਆ ਚਾਚਾ ਬੂਟਾ ਵੀ ਦੱਸੋ ਜ਼ਰਾ ਓਏ ਤੈਨੂੰ ਪਤਾ ਬੱਟ ਤੇ ਭੱਟੀ ਫਿਲਮ ਕਿੰਨੇ ਬਣਾਈ ਮੈਂ ਸੁਣੀ ਹੈ ਲੇਕਿਨ ਦੇ ਹਾਂਜੀ ਪੁੱਛਾਂ ਚਾਚੇ ਬੂਟੇ ਦੀ ਡਬਿੰਗ ਕਿੰਨੇ ਕੀਤੀ ਹਾਂ ਕੋਲ ਦਾ ਵੀ ਦੱਸੋ ਉਹ ਜਿਹੜੀ ਕਫਨ ਵਾਲੀ ਕਾਲਕੀ ਦੀ ਹੈ ਰੋਡ ਸੋ ਕਿੰਨੇ ਰੋਡ ਸ਼ੋ ਕਿੰਨੇ ਕੀਤੇ ਸਾਰੇ ਨਵਾਂ ਟੈਲੈਂਟ ਕੌਣ ਲੱਗੇ ਲਿਆ ਵੀ ਦੱਸੋ ਨਵਾਂ ਟੈਲੈਂਟ ਅੱਗੇ ਕੌਣ ਲੈ ਕੇ ਆਇਆ ਨਹੀਂ ਐਵੇਂ ਨਹੀਂ ਮੈਂ ਜਾਣਦਾ ਸਹੀ ਜਦੋਂ ਤੈਨੂੰ ਪਤਾ ਜੂਆ ਕਿ ਇਹਨੂੰ ਇੱਥੇ ਨਹੀਂ ਪਾਉਣਾ ਤੂੰ ਭਾਇਆ ਕਾਤੋਂ ਭਾਇਆ ਉਸਤਾਦ ਜੀ ਇੱਧਰ ਜਾਹਲ ਬੰਦੇ ਨੂੰ ਉਹਨੂੰ ਨਹੀਂ ਭਾਇਆ ਕਾਤੋਂ ਤੁਸੀਂ ਆਪ ਸਭ ਤੋਂ ਸੀਨੀਅਰ ਤੁਸੀਂ ਦੋਵੇਂ ਆ ਬਗੈਰ ਤੋਂ ਤੁਹਾਨੂੰ ਇਹ ਨਹੀਂ ਪਤਾ ਵੀ ਕਿਹਨੂੰ ਪਾਉਣਾ ਤੇ ਕਿਹਨੂੰ ਨਹੀਂ ਨਹੀਂ ਪਾਉਣਾ ਨਹੀਂ ਤੁਸੀਂ ਉਹਨੂੰ ਆਪ ਕਹਿਣ ਦੇ ਵੀ ਹੁਣ ਸੀਨੀਅਰ ਜੂਨੀਅਰ ਰਿਹਾ ਹੀ ਕੋਈ ਨਹੀਂ ਕੋਈ ਮੱਟੀ ਮੇ ਫਿਲ ਕੇ ਸਾਰੇ ਨਹੀਂ ਸਭ ਖਤਾ ਦੋ ਇਸ਼ਤਬਾਲ ਉਹੀ ਜਿਹੜੇ ਵੀ ਨੋਨੀ ਔਰ ਭੈਣ ਤੂੰ ਦੱਸ ਓਏ ਕੀ ਉਸਤਾਦ ਜੀ ਜ਼ਰਾ
ਬੱਚੇ ਅੱਗੇ ਫਜ਼ੀਲਤਾਂ ਬਿਆਨ ਕਰ। ਮੈਂ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਕਿਤੇ ਬੱਟ ਪੱਟੀ ਫਿਲਮ ਦਾ ਵੱਟ ਪੱਟੀ ਕਿਹਨੇ ਬਣਾਈ ਭਲਾ? ਜਿਹੜੀ ਆ ਇਹ ਉਹ ਜਿਹੜਾ ਅੱਛੂ ਖਾਨ ਦਾ ਛੋਟਾ ਭਤੀਜਾ ਵਾ ਇਹ ਉਹਨੇ ਬਣਾਈ ਆ। ਕਫਨ ਵਾਲੀ ਗੱਲ ਸੁਣ ਲੈ, ਇਹ ਮੀਨੇ ਦੀ ਤਾਜੀ ਦੱਬਦੇ ਨੇ ਇੱਥੇ ਦੱਬ What you will have you back get your back. You are some champion, you don't fight your brother. 1 2 ਤੈਨੂੰ ਕੀ ਹੋਇਆ ਬਸ? ਵੈਸੇ ਹੀ ਮੈਨੂੰ ਬੈਲਟ ਮਿਲਿਆ ਸੀ ਸਾਜੀ ਗਾਣਾ ਸੁਣ ਲਓ ਮੁੜ ਕੇ ਮੇਰੇ ਜੇਬ ਚੋਂ ਨਿਕਲ ਜਾਣਾ ਨਹੀਂ ਯਾਰ ਯਾਰ ਮਾੜਾ ਜਿਹਾ 5 ਮਿੰਟ ਦਾ 1 ਮਿੰਟ ਦੀ ਫਰਮਾਇਸ਼ ਉਹ ਆ ਸੁਣ ਕੇ ਜੀ ਮੈਂ ਤੁਹਾਨੂੰ ਬਚਪਨ ਤੋਂ ਯਾਨੀ ਲਾਈਕ ਕਰਦਾ ਆ ਰਿਹਾ ਸੱਚੀ ਮੁੱਚੀ। ਓਏ ਉਹ ਵੀ ਤੈਨੂੰ ਤੇਰੇ ਬਚਪਨ ਤੋਂ ਹੀ ਲਾਈਕ ਕਰਦੇ। ਮਿੱਠੇ ਦਾ ਗਾਣਾ ਸੁਣ, ਬਹਿਤੀ ਹਵਾ ਸਾ ਥਾ ਉਸਤਾਦ ਜੀ ਰਵਾ। ਹਾਂ ਜੀ। ਉਹ ਬਾਅਦ ਚੋਂ ਉਸਤਾਦ ਜੀ ਆ ਮੇਰੀ ਅੱਛਾ ਮੈਂ ਤੁਹਾਨੂੰ ਦੱਸਣ ਲੱਗਾ ਸਾਂ ਕਿ ਆ ਮੈਂ ਇਸ ਤੋਂ ਮੰਗਾਇਆ ਕਿ ਸਾਡਾ ਫੈਸਲਾਬਾਦ ਦਾ ਇੱਕ ਬਹੁਤ ਅੱਛਾ ਆਰਟਿਸਟ ਯਾਨੀ ਹੈ ਉਹਨੂੰ ਕੀ ਕਹਿੰਦੇ ਨੇ ਕਸਬੀ ਘਰਾਣੇ ਦਾ ਹਾਂ ਬੇਸ਼ੱਕ ਅੱਛਾ ਸ਼ਕੂਰ ਕੋਟੂ ਦੀ ਗੱਲ ਕਰ ਰਹੇ। ਮੈਂ ਜਮੂਰ ਕੌਡੂ ਪਾ ਕੇ ਨਾ ਤੇਰਾ ਨੱਕ ਖਿੱਚ ਲੈਣਾ। ਤੂੰ ਬਹੁਤਾ ਸਮਝ ਆਈ? ਮੈਂ ਤੈਨੂੰ ਸੰਦੂਰ ਕੌਡੂ ਪਿਆ ਕੇ ਤੇਰਾ ਗਲਾ ਬੰਦ ਕਰ ਦੇਣਾ। ਹਾਂ ਸਮਝ ਆਈ? ਜਗ੍ਹਾ ਤੇ ਹਾਂ ਮੈਂ ਲੰਗੂਰ ਕੌਡੂ ਮਸ਼ਹੂਰ ਕਰ ਦੇਣਾ ਤੈਨੂੰ ਪੂਰੇ ਮਹੱਲੇ 'ਚ। ਇਹ ਫਜ਼ੂਲ ਕੌਡੂ ਨਹੀਂ ਕਰਨੀ ਇੱਥੇ ਗੱਲ ਕੋਈ। ਮਾਰ ਕੇ ਐਵੇਂ ਫ੍ਰੀ ਚ ਮਸ਼ਹੂਰ ਕੌਡੂ ਨਾ ਕਰੀ ਜਾ ਇੱਥੇ ਹਾਂ ਮੈਂ ਇੱਕ ਤਾਂ ਯਾਰ ਮੈਂ ਤੁਹਾਨੂੰ ਕੀ ਦੱਸਣ ਲੱਗਾ ਸਾਂ ਭਲਾ। ਵੀ ਬਾਜਾ ਕਸਬੀ ਘਰਾਣੇ ਦਾ ਹਾਂ ਮੇਰਾ ਬੜਾ ਪਿਆਰਾ ਦੋਸਤ ਸੱਚੀ ਮੁੱਚੀ ਤੁਹਾਨੂੰ ਮੈਂ ਅੱਜ ਮੈਂ ਤੁਹਾਨੂੰ ਉਸ ਬੰਦੇ ਨਾਲ ਬੁਲਾਉਣਾ ਬਈ ਮੈਂ ਕਿੱਡਾ ਕੁ ਹੁੰਦਾ ਸਾਂ ਕਿ ਵੀ 14-15 ਸਾਲ ਯੰਗ ਏਜ ਬਿਲਕੁਲ 14-15 ਸਾਲ ਦਾ ਉਦੋਂ ਇਸ ਭਾਜੀ ਹੁਣਾਂ ਨਾਲ ਮੇਰੇ ਉਸਤਾਦ ਹੀ ਲੱਗਦੇ ਨੇ ਉਦੋਂ ਮਾਸ਼ਾਅੱਲਾ ਮਤਲਬ ਯਾਰ ਮੈਂ ਫੈਸਲਾਬਾਦ 'ਚ ਨਾ ਬਹੁਤ ਚੰਦ ਲੋਕ ਨੇ ਜਿਨ੍ਹਾਂ ਦੀ ਕੰਡ ਪਿੱਛੇ ਮੈਂ ਉਹਨਾਂ ਦੀ ਬੁਰਾਈ ਨਹੀਂ ਸੁਣੀ ਵਾਹ ਵਾਹ ਤੇ ਜਿਨ੍ਹਾਂ ਦੀ ਸੁਣੀ ਆ ਉਹਨਾਂ 'ਚੋਂ ਸਭ ਤੋਂ ਮਹਾਨ ਜਿਹੜਾ ਉਹ ਮੈਂ ਆ ਮੈਂ ਆਪ ਵਾਹ ਵਾਹ ਆਪਣੀ ਬੜੀ ਸੋਹਣੀ ਮਤਲਬ ਮੈਂ ਆਪ ਬਜ਼ਾਤੇ ਦੌਰ ਠੀਕ ਹੈ ਜੀ ਹਾਂਜੀ ਤੇ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੀ मतलब मैं ਕਿਸੇ ਨੂੰ ਵੀ ਜਿੱਦਾਂ ਮੈਂ ਰਫੀ ਸਾਹਿਬ ਦੇ ਬਾਰੇ ਸੁਣਿਆ ਸੀ ਇੱਕ म्यूजिक डायरेक्टर जो कहते हमने आज तक पूरी इंडस्ट्री में कोई ऐसा बंदा नहीं देखा जिसने रफी साहब के पीछे उनको कोई बात की हो ਵਾਹ 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 ਉਹਨਾਂ ਦੀ ਕੋਈ ਬੁਰਾਈ ਕੀਤੀ ਹੋਵੇ ਫੈਸਲਾਬਾਦ 'ਚ ਵੀ ਮੈਂ 2-3 ਐਸੇ ਬੰਦੇ ਦੇਖੇ ਨੇ ਇੱਕ ਆਪਣੇ ਨਾਸਰ ਮੁਗਲ ਸਾਹਿਬ ਹਾਏ ਹਾਏ ਕੀ ਹਾਏ कहने ਯਾਰ ਉਹ ਐਸੀ ਸ਼ਖਸੀਅਤ ਨੇ ਕਿ ਵੀ ਮਤਲਬ ਹਾਂ ਕਿ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਵੀ ਕਿਹਾ ਹੋਵੇ ਹਾਲਾਂਕਿ ਇਸ ਫੀਲਡ ਦੇ ਵਿੱਚ ਤੇ ਤੌਬਾ ਮਕਾਮੇ ਤੋਂ ਜੀ ਕਿ ਸਕੇ ਪਿਓ ਦਾ ਗਾਣਾ ਸੁਣ ਕੇ ਪੁੱਤਰ ਬਾਹਰ ਆ ਕਹਿੰਦਾ ਜੇ ਪਿਓ ਨਾ ਹੁੰਦਾ ਹਾਏ ਹਾਏ ਇਹਨੂੰ ਮੈਂ ਦੱਸਦਾ ਪਤਾ ਕੀ ਸੁਰ ਲਾਇਆ ਵੀ ਮੇਰਾ ਪਿਓ ਹੀ ਨਹੀਂ ਕਹਿਣ ਨੂੰ ਦਿਲ ਕਰਨ ਦਿਆ ਇਹ ਇਦਾਂ ਦੀ ਫੀਲਡ ਆ ਸਹੀ ਗੱਲ ਉਹਦੇ ਵਿੱਚ ਇਸ ਫੀਲਡ 'ਚ ਰਹਿ ਕੇ ਇਹਨੇ ਨਫਾਸਤ ਨਾਲ ਮੈਂ ਨਹੀਂ ਸੁਣਿਆ ਕਿਸੇ ਨੇ ਨਾਸਰ ਮੁਗਲ ਸਾਹਿਬ ਨੂੰ ਕੋਈ ਗੱਲ ਕੀਤੀ ਹੋਵੇ ਵਾਹ 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 ਦੂਜੇ ਆ ਭਾਜੀ ਇਹਨਾਂ ਦਾ ਨਾਮ ਹੈ ਜੀ ਸਦਾਕਤ ਅਲੀ ਖਾਨ ਸਦਾਕਤ ਭਾਜੀ ਇਹਨਾਂ ਨੂੰ ਕਹਿੰਦੇ ਆ ਤੁਸੀਂ ਦੇਖੋਗੇ ਨਾ ਤਬੀਅਤ ਤੇ ਇੰਜ ਸਿਹਤ ਹੈ ਵਾ ਪਹਿਲੇ ਤੇ ਤਬੀਅਤ ਬਿਲਕੁਲ ਸੌਫਟ ਕਦੀ ਨਹੀਂ ਦੇਖਿਆ ਵੀ ਕਿਸੇ ਜਗ੍ਹਾ ਤੇ ਐਵੇਂ ਮਤਲਬ ਅੱਗੇ ਵਧੇ ਨੇ ਜਾਂ ਕੋਈ ਗੱਲਬਾਤ ਮੈਂ ਮੇਰੀ ਖੁਆਇਸ਼ ਆ ਕਿ ਉਹ ਸਾਡੇ ਨਾਲ ਟੀ ਟਾਈਮ 'ਚ ਬੈਠਿਆ ਕਰਨ ਠੀਕ ਹੈ ਨਾ ਉਹ ਸਿੰਗਰ ਬਹੁਤ ਅੱਛੇ ਨੇ ਹਾਰਮੋਨੀਅਮ ਬਹੁਤ ਅੱਛਾ ਪਲੇ ਕਰਦੇ ਨੇ ਯਾਨੀ ਅਸੀਂ ਜਿਹੜੀ ਮੈਂ ਤੁਹਾਨੂੰ ਕੱਲ ਪਰਸੋਂ ਤੱਕ ਖੁਸ਼ ਸੁਣਾਉਣੀ ਨਹੀਂ ਜਿਹੜੀ ਉਹ ਜਿਹੜੀ ਮੈਂ ਤੁਹਾਨੂੰ ਸਰਪ੍ਰਾਈਜ਼ ਨਹੀਂ ਦੇਣਾ ਹਾਂਜੀ ਹਾਂਜੀ ਉਹ ਸਰਪ੍ਰਾਈਜ਼ ਦੇ ਵਿੱਚ ਅਸੀਂ ਉਹਨਾਂ ਨੂੰ ਐਡ ਕਰ ਰਹੇ ਹਾਂ ਕੀ ਬਾਤ ਹੈ ਇਹ ਜਿਹੜਾ ਸੋਹਣਿਆ ਇਹ ਜਿਹੜਾ ਕਦੀ ਇੱਥੇ ਕਦੀ ਉੱਥੇ ਯਾਰ ਮੇਰਾ ਤਿਤਲੀਆਂ ਵਰਗਾ ਨਾ ਚਲੋ ਖਤਮ ਹੋਣ ਵਾਲਾ ਹੀ ਇਹ ਹਾਂ ਇਹ ਐਵੇਂ ਨਾ ਤੁਸੀਂ ਸਮਝੋ ਕਿ ਪਤਾ ਨਹੀਂ ਅਸੀਂ ਰੁੱਲ ਰਹੇ ਹਾਂ ਹਾਂ ਇੱਕ ਮਿੰਟ ਸਾਜੀ ਇੱਕ ਮਿੰਟ ਹਾਂਜੀ ਤੂੰ ਗੱਡੀ ਡਿੱਕਣ ਡਿਆ ਵਾ ਨਹੀਂ ਮੈਨੂੰ ਸਮਝ ਆ ਗਈ ਕੀ ਹੈ ਉਹ ਪਰੇਸ਼ਾਨ ਆ ਕਿਉਂ ਉਹ ਸੋਚ ਰਿਹਾ ਕਿ ਰਾਤੀ ਮਿੱਠਾ ਫੜ ਕੇ ਕਿਤੇ ਗਲਤੀ ਤੇ ਨਹੀਂ ਕਰ ਲਈ ਉਹਨਾਂ ਕੋ ਮੁੰਡੇ ਵਾਲੇ ਓਏ ਚੱਲ ਹੁਣ ਦੇਖੀ ਜਾਏਗੀ ਫਿਰ ਗਲੀ 'ਚ ਮੁੰਡਾ ਹੋਇਆ ਸੀ ਹਾਂ ਉਹਨਾਂ ਨੇ ਮਠਿਆਈ ਵੰਡੀ ਹਾਂ ਇਹਦਾ ਬੰਦ ਹੀ ਨਹੀਂ ਸੀ ਇਹਨਾਂ ਨੇ ਮਠਿਆਈ ਉਹਨਾਂ ਕੋਲ ਲੈ ਲਈ ਹੁਣ ਪਰੇਸ਼ਾਨ ਆ ਵੀ ਉਹ ਮੁੰਡੇ ਵਾਲੇ ਜਿਹੜੇ ਸੀ ਕਿਹੜੇ ਮੁੰਡੇ ਵਾਲੇ ਭਲਾ ਜਿਨ੍ਹਾਂ ਦਾ ਮੁੰਡਾ ਹੋਇਆ ਉਹ ਮੁੰਡੇ ਵਾਲੇ ਕੋਲ ਮਠਿਆਈ ਲੈ ਕੇ ਗਲਤੀ ਤੇ ਨਹੀਂ ਕਰ ਲਈ ਤੁਹਾਡੇ ਜ਼ਿਹਨ ਹੀ ਗੰਦੇ ਆ ਲਾਫਟਰ ਦੇ ਵਿੱਚ ਆ ਵੀ ਕਰਦੇ ਤੁਹਾਡੇ ਜ਼ਿਹਨ ਹੀ ਗੰਦੇ ਆ ਸਹੀ ਗੱਲ ਆ ਮੁੰਡਾ ਹੋਇਆ ਨਹੀਂ ਗਲੀ 'ਚ ਬਿਲਕੁਲ ਸਹੀ ਹੋਇਆ ਸੀ ਮੁੰਡਾ ਦੇਖਿਆ ਬਿਲਕੁਲ ਸਹੀ ਸੀ ਬਿਲਕੁਲ ਜਾ ਕੇ ਦੇਖਿਆ ਜਾਂ ਨਹੀਂ ਉੱਤੋਂ ਦੇਖਿਆ ਉਸਤਾਦ ਜੀ ਮੈਂ ਉੱਤੋਂ ਦੇਖਿਆ ਉੱਤੋਂ ਯਾਨੀ ਕਿ ਕਹਿਣ ਦਾ ਮਤਲਬ ਵੀ ਮੈਂ ਬਨੇਰੇ ਤਾਂ ਨਹੀਂ ਨਹਾ ਕੇ ਜਦੋਂ ਆਇਆ ਕਰਕੇ ਅੱਛਾ। ਥੱਲੇ ਉਹ ਲੈ ਕੇ ਆ ਰਹੇ ਸੀ ਹਸਪਤਾਲ ਉਹਨੂੰ ਹਾਂ ਅੱਛਾ ਉਹ ਹਸਪਤਾਲ ਇੰਜ ਲੈ ਕੇ ਨਸਿਆ ਰਹੇ ਸੀ ਗਲੀ 'ਚ ਬਚਾਓ ਵੀ ਕਹਿ ਰਹੇ ਸੀ ਉਸਤਾਦ ਜੀ ਮੈਂ ਨਾਰਾਜ਼ ਹਾਂ ਤੁਹਾਡੇ ਤੋਂ ਚਲੋ ਸ਼ੁਕਰ ਲਓ ਜੀ ਚੱਲ ਠੀਕ ਹੈ ਜਾ ਫਿਰ 3 ਬੰਦੇ ਰਹਿ ਗਏ ਹੁਣ ਓਵਰਲੈਪ ਨਹੀਂ ਹੋਏਗੀ ਇਦਾਂ ਜਦੋਂ ਮੰਨੀ ਉਦੋਂ ਕਰੀਦਾ ਤੂੰ ਨਾਰਾਜ਼ ਹੋ ਕੇ ਕਰਦੇ ਉਰੇ ਹੋ ਯਾਰ
ਅੱਛਾ ਇਹਦੀ ਚ ਰੂਹ ਹੈ ਥੋੜੀ ਜੀ ਮੇਰਾ ਹਿਸਾਬ ਚੰਗੀ ਭਲੀ ਆ ਆਹ ਹੈੜਾ ਨਾ ਹਾਂ, ਇਹ ਪੂਰਾ ਰੂਹ ਇਹਦੇ ਚ package ਆ। ਹੈ। ਹਾਂਜੀ। ਲੈ ਆ ਹੁਣ ਦੱਸੋ ਵੀ ਤੂੰ ਕੋਈ ਫਿੱਕੀ ਗੱਲ ਕਰਦੇ ਜੁਗਤ ਕਰਦੇ ਐ ਕੋਈ ਕਿਉਂ ਬਣਦਾ ਇੱਕਦਮ ਉਸਤਾਦ ਜੀ ਮੈਂ ਨਾਰਾਜ਼ ਦੇਖੋ ਜੀ, ਬਣਦਾ ਵਾ ਇਹ ਜਦੋਂ ਉਸਤਾਦ ਤੁਰ ਇੱਕ ਬੰਦੇ ਦੀ ਮੈਨੂੰ ਮੇਲ ਆਈ ਕਹਿੰਦਾ ਨੋਨੀ ਜਿਹੜਾ ਨਾ ਇਹ ਉਸਤਾਦ ਉਹਨਾਂ ਦੇ ਨਾ ਆਪਣੀ ਨੌਕਰੀ ਪੱਕੀ ਕਰਨ ਵਾਸਤੇ ਨਾ ਹੱਸਦਾ ਵਾ ਉਸਤਾਦ ਉਹਨਾਂ ਦੀਆਂ ਫਿੱਕੀਆਂ ਗੱਲਾਂ ਤੇ ਵੀ ਹੱਸੀ ਜਾਂਦਾ। ਮੈਂ ਕਿਹਾ ਯਾਰ ਨੋਨੀ ਦੇ ਵਿਚਾਰਾ ਉਹ ਤਾਂ ਕਹਿੰਦਾ ਮੈਨੂੰ ਜਵਾਬ ਦਿਓ ਛੁੱਟੀ ਕਰਾਓ ਉਸਤਾਦ ਜੀ ਮੈਂ ਸਿੰਗਰ ਬਣਨਾ ਤੇ ਮੈਂ ਉਹਨੂੰ ਇਸ ਪਾਸੇ ਲਾਇਆ ਮੈਂ ਕਿਹਾ ਉਹ ਵਿਚਾਰਾ ਕਿੱਥੇ ਨੋਨੀ ਬੇਸਿਕਲੀ ਉਸਤਾਦ ਤੁਸੀਂ ਤੁਰਿਆ ਆਉਂਦਾ ਵੇਖੋਗੇ ਨਾ ਤੇ ਇੰਜ ਲੱਗਦਾ ਤੁਰਿਆ ਜਾ ਰਿਹਾ ਵਾ ਉਲਟ ਯਾਨੀ ਤੁਹਾਨੂੰ ਇੰਜ ਲੱਗਣਾ ਤੁਰਿਆ ਆ ਰਿਹਾ ਵਾ ਤੁਹਾਨੂੰ ਤੇ ਇੰਜ ਲੱਗਣਾ ਤੁਰਿਆ ਜਾ ਰਿਹਾ ਵਾ ਤੁਸੀਂ ਦੇਖਣਾ ਦਾ ਫਰੇਮ ਡਿੰਗਾ ਹੈ, ਹਲਕੀ ਤਿੜਕਬਾਜ਼ੀ ਪੈਂਦੀ ਆ, ਝੋਲ ਖਾਂਦਾ ਪੂਰੀ ਅੱਛਾ ਜੀ ਸਕੀਮ ਟੈਪ ਆ। ਨਹੀਂ ਆ ਰਿਹਾ ਜ਼ਿਆਦਤੀ ਪਤਾ ਹੀ ਸ਼ੋਅ 'ਚ ਬਹਿ ਕੇ ਜ਼ਾਤੀਆਤ ਤੇ ਗੱਲ ਨਹੀਂ ਕਰਨੀ। ਨਹੀਂ ਤੇ ਤੂੰ ਕੀ ਆ, ਤੂੰ ਵੈਲਨ ਕਰਾਇਆ ਆਪਣੇ ਆਪ ਨੂੰ ਸਾਰਾ ਕਿ ਵੀ ਬਾਹ ਇੱਥੇ ਲਾ ਦੇ ਤੇ ਗੋਡਾ ਇੱਧਰ ਕਰ ਦਿਓ ਮਾੜਾ ਜਿਹਾ ਤੇ ਫਿਰ ਪੂਰਾ ਬਣ ਕੇ ਆਇਆ ਬਾਹਰ ਤੂੰ। ਆਹੋ ਵੀ ਤੂੰ ਕੀ ਹੈ ਤੂੰ ਜਦੋਂ ਉਹਨਾਂ ਨੂੰ ਵੀ ਕਿਤੇ ਕੈਮਰਾਮੈਨ ਗਲੀ ਦੇ ਵਿੱਚ ਆ ਜਾਂਦੇ ਆ ਵੀ ਕੈਟ ਵਾਕ ਹੋ ਰਹੀ ਆ ਵੀ ਬਹੁਤ ਸੋਹਣਾ ਤੁਰ ਕੇ ਆ ਰਿਹਾ ਕੀ ਕਰਦਾ ਤੂੰ ਤੇਰੇ ਓਏ ਠਹਿਰ ਜਾ, ਕਿਸੇ ਆਇਰਨ ਮੈਨ ਦੇ ਬੱਚਿਆ ਮੂੰਹ ਤੇ ਸਵਾਲਾ ਲੱਗਦਾ ਪੂਰੀ ਕਰਨ ਲੱਗਾ ਵਾ। ਸੀਨੀਅਰ ਆ ਆ ਤੇਰੇ ਆਉਂਦੇ ਜਿਹੜਾ ਵੱਡੇ ਗੇਟ ਖੋਲਦੇ ਆ ਇੱਕ ਨਿੱਕੀ ਜਿਹੀ ਗੱਡੀ ਉਹ ਠਹਿਰ ਜਾ ਓਏ ਇੱਕ ਮਿੰਟ ਠਹਿਰ ਜਾ ਸਭ ਠਹਿਰ ਜਾ ਓਏ। ਗਲੀ ਦੇ ਵਿੱਚ ਪੱਤੀਆਂ ਲੈ ਕੇ ਖਲੋ ਜਾਂਦੇ ਆ ਫੁੱਲਾਂ ਵਾਲੀਆਂ ਵੀ ਆ ਗਿਆ ਵੀ ਮਿੱਠਾ ਕੰਮ ਤੋਂ ਆ ਤੇਰੇ ਗਿਆ ਹਾਰ ਪਾਓ ਗਲੇ ਤੇਰੇ ਆਉਂਦੇ ਜਿਹੜਾ ਇੱਕ ਕੈਮਰਾਮੈਨ ਮਿੰਟ ਭਾਜੀ ਮੇਰੀ ਵੀ ਸੁਣਨੀ ਆ, ਲੱਖ ਲਾਨਤ ਠਹਿਰ ਜਾ ਕਿਤੇ ਮੇਰੀ ਵੀ ਸੁਣ ਲੈ। ਤੇ ਮੈਂ ਨੱਚਿਆ ਨਹੀਂ, ਤੇਰੀਆਂ ਤਾਂ ਸੁਣਦੇ ਆਏ ਆ ਜ਼ਿੰਦਗੀ ਹੋ ਗਈ ਆ। ਇਹ ਮਿੱਠੇ ਪਤਾ ਕੀ ਬਾਤ ਹੈ ਨਹੀਂ ਮੈਂ ਕੋ ਕੀਤੀ ਹਲੇ ਯਾਰ ਮੇਰੀ ਗੱਲ ਕੀਤੀ ਕਿਆ ਡਰੇ ਤੁਸੀਂ? ਮੇਰੀ ਗੱਲ ਕਿਆ ਡਰ ਗਏ ਤੁਸੀਂ? ਇੱਥੇ ਇੱਕ ਮਿੰਟ ਇੱਥੇ ਇੱਕ ਕਰੈਕਟਰ ਹੁੰਦਾ ਸੀ ਨਾ ਉਹਨੂੰ ਇੱਕ ਤੋਂ ਕੋਈ ਨਹੀਂ ਗੱਲ ਹੁੰਦੀ ਤੂੰ ਵੀ ਵੱਧ ਗੱਲਾਂ ਕਰਨੇ ਆ ਉਹਦਾ ਡਾਇਲੌਗ ਸੀ ਤੇਰਾ ਇਹ ਡਾਇਲੌਗ ਆ ਕੈਸੀਆਂ ਤੁਹਾਡੀਆਂ ਆਹੋ ਕੈਸੇ ਨੈਣ ਨਕਸ਼ ਤੁਹਾਡੇ ਯਾਰ ਇਹ ਅੱਜ ਤੋਂ ਬਾਅਦ ਮੈਂ ਹਲੇ ਕੋਈ ਗੱਲ ਕੀਤੀ ਆ ਯਾਰ ਇਹਦਾ 100 ਰੁਪਏ ਜੁਰਮਾਨਾ ਚਲੋ ਓਕੇ ਜੀ ਓਕੇ ਉਹ ਕੈਸਾ ਤੇਰਾ ਬੁੱਗਾ ਓਏ ਬੁੱਗਾ ਹੀ ਬਹੁਤ ਮਾੜਾ ਪਾਇਆਗਾ ਚੁਕਾ ਬੁੱਗੇ ਮੈਂ ਜਾਣਾ ਕਿੰਨੇ ਕੁ ਬੁੱਗੇ ਮੈਡਾ ਮੈਂ ਤੈਨੂੰ ਕਿਤੇ ਟਾਈਟ ਤੂੰ ਵਾਲੇ ਬੁਲਾਉਣ ਲੈ ਓ ਯਾਰ ਤੇਰੇ ਆਉਂਦੇ ਜਿਹੜਾ ਨੁਕਰਾਂ ਤੇ ਬੰਦੇ ਖਲੋਤੇ ਐ ਕਰਨ ਦੇ ਨੇ ਕੋਈ ਮਿੱਠਾ ਭਾਈ ਜਾ ਰਹੇ ਮਿੱਠਾ ਭਾਈ ਉਹ ਜਾ ਕੰਮ ਕਰ ਜਾ ਕੇ ਯਾਰ ਕਿਤੇ ਗੱਲ ਕਰ ਜਾ ਵੇਲਾ ਫਿਰ ਜਾ ਕੇ ਹਲੇ ਵੀ 2 ਬਰਗਰਾਂ ਦੇ ਪੈਸੇ ਦੇਣੇ ਤੂੰ ਨੁਕਰ ਵਾਲੇ ਕੋਲ ਮੈਂ ਤੇ ਪੁੱਛਿਆ ਮੈਂ ਦੇਣੇ ਤੈਨੂੰ ਪੁੱਛਦਾ ਹੋ ਤੇਰੇ ਕੋਲ ਮੈਂ ਕਿਹਾ ਉਹਨੂੰ ਮੈਂ ਕਿਹਾ ਉਹ ਤੂੰ ਠਹਿਰ ਜਾ ਉਹ ਤੂੰ ਠਹਿਰ ਜਾ ਕਿਤੇ ਤੂੰ ਵੀ ਠਹਿਰ ਜਾ ਰਿਕਸ਼ਾ ਲੈ ਕੇ ਠਹਿਰ ਜਾ ਉਹ ਮਰ ਗਏ ਥਾਂ ਤੇ ਉਹ ਮੇਰੀ ਇਕੱਲੇ ਦੀ ਲੜਾਈ ਹੋ ਗਈ ਤੂੰ ਓਏ ਹਾਂਜੀ ਖਬਰਦਾਰ ਉਸਤਾਦ ਜੀ ਸੀਨੀਅਰ ਆ ਤੁਹਾਡਾ ਇਹੋ ਜਿਹਾ ਸੀਨੀਅਰ ਦਾ ਕਿਤੇ ਸਿਰ ਨਾ ਪਾੜ ਦਵਾਂ ਮੈਂ ਠਹਿਰ ਜਾ ਮੈਂ ਤੈਨੂੰ ਕਹਿ ਰਿਹਾ ਵਾ ਸੀਨੀਅਰ ਆ ਸੀਨੀਅਰ ਐਦਾਂ ਐਡਾ ਤੁਸੀਂ ਮੈਨੂੰ ਸੀਨੀਅਰ ਸਾਬਤ ਕਰਨਾ ਤੇ ਅੱਖ ਪਰਲੀ ਕਰੋ ਆ ਸਾਫ਼ ਨਜ਼ਰ ਆਉਣ ਡਈ ਹੈ ਮੂੰਹ ਨਾ ਮੱਥਾ ਤੇਰਾ ਬੁੱਗਾ ਹੀ ਕਿਦਾਂ ਦਾ ਕੋਈ ਗੱਲ ਕਰਦਾ ਓਏ ਮੈਂ ਉਹਨੂੰ ਕੀਤੀ ਉਹ ਤੁਹਾਡੀਆਂ ਤਾਰਾਂ ਸ਼ਾਟ ਆ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਕਿਹਨੇ ਜਵਾਬ ਦੇਣਾ ਲਾਣਾ ਤਾਂ ਧੜ ਤੇ ਹੀ ਆ ਉਹ ਤੇਰੇ ਤੇ ਲੜਦਾ ਓਏ ਠਹਿਰ ਜਾ ਇਹ ਕੀ ਜਵਾਬ ਆ ਯਾਰ ਤੂੰ ਗੱਲ ਕਰ ਤੂੰ ਇਹ ਕੀ ਜਵਾਬ ਜੀ ਬਸ ਯਾਰ ਇਹ ਗਲਤ ਬਾਤ ਏਦਾਂ ਹੀ ਤੂੰ ਮੂੰਹ ਮੇਰੀ ਝੋਲੀ 'ਚ ਲਿਆਉਣਾ ਕਰਕੇ ਤੇਰੀ ਝੋਲੀ ਚ ਲਿਆਣ ਓਏ ਕਿਸੇ ਮਦਾਰੀ ਦੀ ਬਾਂਦਰਾ ਹੈ ਅੱਛਾ ਬੱਚੇ ਕਹਿਣ ਲੱਗਾ ਜੀ ਇਹਨੂੰ ਆਵਾਜ਼ ਤੋਂ ਬੰਦਰ ਕਰਤਾ ਨਾ ਸਾਜੀ ਐਕਟਿਵ ਬੈ ਇਹਨਾਂ ਨੇ ਪਤਾ ਕੀ ਦੱਸ ਕੈਸਾ ਤੁਸੀਂ ਲੱਕੀ ਰਾਣੀ ਨਾਲ ਯਾਰ ਕੀ ਕਹਿ ਸਕਦੀ ਅਸੀਂ ਅੱਜ ਨਹੀਂ ਇੱਕ ਮਿੰਟ ਆ ਜਾ ਅੱਜ ਇਹਨੂੰ ਕਰਨਾ ਤਾਂ ਰਹਿ ਭਾਈ ਇਹ ਗੱਲ ਕਰਨੇ ਨੂੰ ਨਹੀਂ ਵੀ ਤੈਨੂੰ ਕੋਈ ਸਮਝ ਵੀ ਹੈ ਵੀ ਗੱਲ ਕਿਹੜੀ ਕਰੀਦੀ ਆ ਯਾਰ ਇਹ ਕਿਹੜਾ ਇਹ ਕਿਹੜੀ ਕਾਮੇਡੀ ਆ ਭਾਜੀ ਨਹੀਂ ਨੋਨੀ ਬਾਦਸ਼ਾਹ ਤੁਸੀਂ ਵੀ ਦੋਵੇਂ ਇਕੱਠੇ ਹੋ ਗਏ ਹੈ ਵੀ 10 ਮਿੰਟ ਠਾਕਰ ਪਿਆ ਗਿਆ ਤਾਂ ਹੁਣ ਇਕੱਠੇ ਹੋ ਗਏ ਪੀਟੂ ਤੇਰੀ ਓਏ ਭਾਈ ਮਾਇਕ ਸਾਰੇ ਚੱਲਾ ਮਸਾ ਲਿਆ ਕਿੱਤਾ ਬਾਗੀਆਂ ਮਾਰਦੇ ਆ ਗੁੱਸਾ ਕਰਾ ਆ ਟੀਟਾ ਹੋਟਿਆ ਵੇ ਐਸੇ ਟੋਇਆ ਕਰਦਾ ਸਾਲੇ ਬਾਜੀ ਕਰਦੇ ਆ ਬੱਚੇ ਯਾਰ ਉਹ ਦੁਬਾਰਾ ਕਰਨਾ ਟੀ ਓਏ ਲਾਗਾ ਮਸਾਲ ਆਉਂਦੀ ਆ ਪੀਟੂ ਗੱਲ ਉਹ ਜੀਟੀਐਸ ਸੁਣਨਾ ਵਾ ਤੂੰ ਹੈ ਇੰਨੀ ਵੱਡੀ ਆਮਦ ਤੈਨੂੰ ਹੁੰਦੀ ਮਿੱਠੇ ਯਾਰ ਤੂੰ ਕਪਲ ਸ਼ਰਮਾ ਤੇ ਉਰੇ ਆ ਤੂੰ ਕਿਤੇ ਅੱਗੇ ਜਾ ਇਹ ਜੀਟੀਐਸ ਹੋਣ ਨਾ ਤੂੰ ਲਾ ਵਾ ਤੇ ਬੱਸਾਂ ਉਥੋਂ ਨਹੀਂ ਉਹ ਨਿਕਲ ਬੱਸਾਂ ਤੇ ਇਹ ਕਿਹੜੀ ਗੱਲ ਕੋਈ ਗੱਲ ਕਰ ਸਾਰੀ ਦੁਨੀਆ ਤੇਰੀ ਤਾਰੀਫ ਕਰਦੀ ਲੋਕੀ ਕਹਿੰਦੇ ਮਿੱਠੇ ਵਰਗਾ ਤੇਜ਼ ਹੀ ਕੋਈ ਨਹੀਂ ਮਿੱਠਾ ਫਲਾਣਾ ਮਿੱਠਾ ਦੇ ਤੇਰੇ ਦੀ ਉਹਨੇ ਬਾਸ ਦੀ ਆਵਾਜ਼ ਕਰੀ ਤੂੰ ਲਾਰੀਏ ਤੇ ਹੁੰਦਾ ਇਹ ਤਾਂ ਬੱਚਾ ਵੀ ਕਹਿ ਲੂ ਉਹਨੂੰ ਵੀ ਲਾਰੀਏ ਤੇ ਬੱਸ ਹੁੰਦੀ ਆ ਚਲੋ ਜੀ ਮੈਂ ਹਾਰਨ ਖਾ ਗਿਆ ਤੂੰ ਹੁਣ ਆ ਠੀਕ ਆ ਫਿਰ ਇਹ ਵੀ ਉਧਰ ਨੂੰ ਨਹੀਂ ਪਿੱਛੇ ਕਾਰਡ ਤੇ ਚੀਮਾ ਟਾਈਮ ਲਿਖਿਆ ਹੁਣ ਠੀਕ ਆ ਉਹ ਫੁੱਲੇ ਵਿੱਚ ਨਹੀਂ ਫੁੱਲੇ ਵਿੱਚ ਨਹੀਂ ਹਾਂ ਯੂੰ ਕਰੀ ਜਾਣਾ ਤੇਰੇ ਘਰ ਕਿਤੇ ਗੱਡੀ ਵੜ ਚੱਲੀ ਆ ਯੂੰ ਮੈਂ ਦੱਸੀ ਆ
ਓਏ ਯਾਰ ਇਹ ਅੱਖਾਂ ਵੀ ਪੁੱਠੀਆਂ ਕਰਦਾ ਹੀ ਲੱਖ ਲੱਖ ਤੇ ਤਵੀਤਾ ਕਾ ਪਾਤਾ ਕਰੀ ਜਾਣ ਦੇ बेटे आप ना पता बहुत ज्यादा हाइपर हो जाते हैं ਹਾਈਪਰ ਨਹੀਂ ਉਹ ਗੱਲ ਵੀ ਤਾਂ ਬੰਦਾ ਕਰਨੇ ਕੋਈ ਫਿਰ ਦੂਸਰ ਤਾਂ ਹੀ ਹੋਣੀ ਹਾਂ, ਇਹ ਗੱਲ- ਮੈਨੂੰ ਇੱਕ ਗੱਲ ਦੱਸੋ, ਇਹ ਕਿਹੜਾ ਮੈਨੂੰ जुगत का जवाब आ ਵੀ ਹੁਣ ਯੂੰ ਤਾਂ ਵੀ ਕੀ ਦੂਸਰ ਕਰ ਪਾ ਕਰ ਦਵਾਂ ਕਰ ਤੂੰ ਹਾਂ ਮਿੱਠੇ ਤੂੰ ਵੀ ਕਰ ਵੀ ਯੂੰ ਜੇ ਉਹ ਹਾਰਨ ਵਜਾਏਗਾ ਤੂੰ ਤਾਂ ਤੂੰ ਵੀ ਵਜਾ। ਫਿੱਟੇ ਨੂੰ ਯੂੰ ਆਇਆ ਉਧਰ ਗੈਸ ਹੋਈ ਯੂੰ ਚੱਲ ਤੇਰੀ ਮੂੰਹ ਵਾਲੀ ਆਵਾਜ਼ ਦੀ ਵੀ ਸਮੈਲ ਆਉਣ ਡਈ ਆ ਨਾ ਮੈਂ ਵੀ ਤੇਰੀ ਚੰਗਾ ਰਿਹਾ ਐਟਮ ਕਰਕੇ ਵੀ ਬਿਸਤ ਹੋ ਗਏ ਉਹ ਲੱਖ ਲਾਣਤਾ ਵੀ ਤੈਨੂੰ ਤੇਰੇ ਵਾਲ ਨੇ ਇੱਥੋਂ ਫੜ ਕੇ ਠਾਉਂਦੇ ਉੱਠੋ ਦਵਾ ਆ ਇੱਥੋਂ ਸਾਰਾ ਬਾਹਰ ਆਇਆ ਹੋਇਆ ਹੋਵੇ ਤਾਂ ਸਹੀ ਲੱਗਦਾ ਨਹੀਂ ਐ ਕੋਈ ਬੈਠਾ ਹੈ ਆਵੇ ਲੱਖ ਦੀ ਲਾਣਤ चल तू हुन बच्चे तेन खिचा देंगे तू खिंचेगा पागल ਜਾਣਾ ਨੋਨੀ ਦਾ ਹੋਰ ਹਿਸਾਬ ਆ नहीं नहीं यार उन्होंने तेन की कहता यार ਉਹ ਤੈਨੂੰ ਕਿਸੇ ਨੇ ਜ਼ਹਿਰ ਦੇਤਾ ਲੈ ਵੀ ਦੱਸ ਵੀ ਹੈ ਭੇਡੂ ਰੇਸ ਹੋਇਆ ਲਾਨਤ ਤੇ ਆਵੇ ਉਹ ਫਿੱਟਾ ਮੂੰਹ ਤੇਰੇ ਪੱਥਰ ਮਾਰਤਾ ਮੈਂ ਮੈਨੂੰ ਪੈਣ ਦਾ ਗਿੱਟਨ ਪੈ ਜਾ ओए थानू यार एक मिनट ठहर जा तू कोई गल कर गल दा जवाब देना ही ठहर हां कोई गल ਉਹਨੂੰ कर ਜਵਾਬ ਆਉਣਾ ਹੀ ਨਹੀਂ ਉਹ ਐਟਮੇ ਕਰਨਾ चलो ठहर नहीं नहीं ਤਾਂ ਸੱਪਾਂ ਵਾਲੀ ਦਿਆ ਬੱਚਿਆ ਉਹ ਕਿਤੇ ਆਂਡਾ ਦੇਣ ਲੱਗਾ ओए ठहर ਉਹ ਮੇਰਾ ਦਿਮਾਗ एक मिनट आ जा एक ਨਹੀਂ मिनट ਉਹ ਕਰਨ ਕੀ ਡਿਆ ਵਾ ओए एक मिनट पाजी कोई गल करो पाजी कोई गल करो ਗੱਲ है समझ आई ਆਪ ਅਸਲੀ ਬੋਲ ਕੇ ओए बगैर तब ਵੀ ਅਸਲੀ ਜਾਨਵਰ ਹੀ ਮੇਰੇ ਦਿਲੋਂ ਲਾਈ ਜਾਣ ਦੇ ਲਾਂਤੀ ਆ यार ਭਾਈ की आ ਯਾਰ ਮਿੱਠੇ ਤੂੰ ਗੁੱਸਾ यार मैर तेनू की तकलीफ आ ਈਜ਼ੀ ਉਹ ਵੇਖਦਾ ਵੇ ਕਿਦਾਂ ਵੇਖਦਾ ਸੀਨੀਅਰ ਆ ਵੇਖ ਜਿਵੇਂ ਮੇਚੋਂ ਵਾਲਦ ਨਜ਼ਰ ਆਉਂਦਿਆ ਤੈਨੂੰ ਹਨਾ ਨਹੀਂ ਇੰਜ ਉਦੋਂ ਇੰਜ ਨਹੀਂ ਵੇਖੀਦਾ ਉਹ ਇਹ ਭਾਈ ਡਰਦਾ ਇਹ ਡਰਦਾ ਤੂੰ ਤਾਂ ਨਹੀਂ ਇਹਦੀ ਪੂਰੀ ਲੱਗਦੀ ਉਹਦੇ ਨਾਲ ਤੂੰ ਮੈਨੂੰ ਐ ਕਾ ਮਿੱਠੀ ਆਪੂ ਫੜ ਕੇ ਲੈ ਉਹ ਲੈ ਗਈ ਅੱਛਾ ਜੱਟ ਬਾਸ਼ਾ ਜੱਟ ਬਾਸ਼ਾ ਝੁਕਤਾ ਕਰ ਤੂੰ ਨਹੀਂ ਤੂੰ ਝੁਕਤਾ ਕਰਨਾ ਉਹ ਐਟਮਾ ਕਰਨ ਦੀ ਹੈ ਮੈਂ ਤੂੰ ਝੁਕਤਾ ਕਰ ਤੂੰ ਐਟਮਾ ਕਰਨ ਦੀ ਹੈ ਛੱਡ ਸਹੀ ਜਰਾ ਨਹੀਂ ਉਸਤਾਦ ਦਾ ਵੀ ਹਾਲ ਨਹੀਂ ਤੈਨੂੰ ਤੂੰ ਹਰ ਜਾਨਵਰ ਖਾਦਾ ਹਾਂ ਤੈਨੂੰ ਚਿੜੀਆ ਕਿਉਂ ਸਬੰਧ ਕਰਾਈ ਤੇਰੀ ਬਸ ਮੈਂ ਦੱਸ ਦੇ ਮਾਰਿਆ ਸਾਹ ਵੀ ਤੇਰੀ ਚਿੜੀਆ ਕਿਉਂ ਸਬੰਧ ਕਰਾ ਕੇ ਲਿਆ ਯਾਰ ਅੱਛਾ ਤੂੰ ਤਾਂ ਕਹਿੰਦਾ ਮੈਂ ਥੀਏਟਰ ਕਰਦਾ ਰਿਹਾ ਅੱਛਾ ਯਾਰ ਅੱਛਾ ਥੀਏਟਰ ਕਿਤੇ ਪਿੰਜਰੇ ਪਿੱਛੇ ਕਰਦਾ ਰਿਹਾ ਥੀਏਟਰ ਹਾਂ ਪਿੰਜਰੇ ਪਿੱਛੇ ਕੀਤਾ ਤੈਨੂੰ ਲੋਕੀ ਕਿਤੇ ਸਕੂਲ ਕਹਿੰਦਾ ਚੱਲ ਯਾਰ ਨਾ ਬਸ ਤੂੰ ਵੀ ਬਸ ਕਰ ਯਾਰ ਬਸ ਕਰ ਮਜ਼ਾ ਆਂਦਿਆ ਹੁੰਦੇ ਕਰ ਤੂੰ ਯਾਰ ਮੇਰਾ ਭਰਾ ਮਧੂ ਤੇ ਖੇਜ ਹੀ ਗਿਆ ਭਰਾ ਬਸ ਹੋਏ ਸਿੱਧਾ ਛੱਡ ਦੇਣਾ ਬਸ ਕਰ ਤੇ ਤੂੰ ਹਾਈਪਰ ਨਾ ਹੋ ਤੂੰ ਸੀਨੀਅਰ ਤੂੰ ਇਹਨਾਂ ਨੂੰ ਸਮਾਈਲ ਦੇ ਸਮਝ ਆਈ ਚਲੋ ਜੀ ਗੱਲ ਕਰੀ ਕੋਈ ਹਾਂ ਮੈਂ ਦੀ ਗੱਲ ਮੰਨਣੀ ਜਰਾ ਗੱਲ ਕਰੀ ਸੀਨੀਅਰ ਇਹ ਕਰ ਰਿਹਾ ਤੂੰ ਸਮਾਨ ਦੇ ਰਿਹਾ ਇਹ ਕਿਹਨੇ ਕਹਿ ਤੈਨੂੰ ਇਹਨੇ ਮੈਂ ਉਸਤਾਦ ਜੀ ਗੁੱਸਾ ਨਾ ਕਰੇ ਯਾਰ ਹੁਣ ਉਹ ਦੋ ਕਰ ਰਿਹਾ ਲੈ ਇਦਾਂ ਕਰ ਅਗਲਾ ਮੈਨੂੰ ਮਾਂ ਭੈਣ ਮੇਰੀ ਪੁਣੀ ਜਾਵੇ ਮੇਰੇ ਚਾਕੂ ਮਾਰ ਜੇ ਮੈਂ ਕਹੂੰ ਅੱਛਾ ਵੈਸੇ ਉਦੋਂ ਦੀ ਨਾ 15 ਮਿੰਟ ਹੋ ਗਏ ਤੈਨੂੰ ਗੱਲ ਕੋਈ ਨਹੀਂ ਕਹੀ ਉਸਤਾਦ ਜੀ ਇਦਾਂ ਹੋ ਕੰਮ ਹੁੰਦਾ ਇਦਾਂ ਸ਼ੋ ਹੁੰਦੇ ਆ ਤੂੰ ਨਾ ਉਧਰ ਤਵੱਜੋ ਦੇ ਚਲੋ ਠੀਕ ਹੈ ਫਿਰ ਤੇ ਕੰਧ ਕਰਾ ਦਿਓ ਅਸੀਂ ਆਪਸ ਚ ਬਾਂਹ ਪਾ ਲੈਣੇ ਆ ਠੀਕ ਹੈ ਛੱਡ ਦੇ ਟੀਟਾ ਉਸਤਾਦ ਜੀ ਦੇਖੋ ਗੱਲ ਇਹ ਕਿ ਉਹਨੂੰ ਕਹੋ ਗੱਲ ਨਾਲ ਗੱਲ ਕਰੇ ਮਿੱਠੇ ਨੂੰ ਇੰਜ ਉਹਨੂੰ ਗੁੱਸਾ ਚੜਦਾ ਓਏ ਇੱਥੇ ਲਾ ਦੇ ਕੋਈ ਜੀਨੀਅਰ ਸੂਨੀਅਰ ਦਾ ਨਾ ਫਰਕ ਰੱਖੀਦਾ ਹੁੰਦਾ ਵਾ ਸੀਨੀਅਰ ਨਹੀਂ ਸੀਨੀਅਰ ਜੂਨੀਅਰ ਓਏ ਮੇਰੀ ਗੱਲ ਸੁਣੋ ਯਾਰ ਪਹਿਲੇ ਤੇ ਨਾਦਰੀ ਨਾਲ ਕਿਹੜਾ ਸ਼ੋਅ ਹੈ ਯਾਰ ਅੱਛਾ ਹੁਣ ਨਹੀਂ ਕਰਨਾ ਮੈਂ ਕਹਿੰਦਾ ਤੁਸੀਂ ਲੱਭੋਗੇ ਅੱਲਾ ਜ਼ਿੰਦਗੀ ਕਰੇ ਤੁਹਾਡੀ ਵੀ ਤੇ ਮੇਰੀ ਵੀ ਇਹ ਨਾ ਰਹੇ ਤੇ ਤੁਸੀਂ ਲੱਭੋਗੇ ਵੀ ਕਿ ਕਿਹੜੇ ਬੰਦੇ ਕਿਦਾਂ ਦਾ ਸ਼ੋਅ ਸੀ ਇਹ ਹਿਸਟਰੀ ਕ੍ਰੀਏਟ ਕਰ ਦਿਆਂਗੇ ਆਪਾਂ ਸਾਰੇ ਉਹ ਤਾਂ ਠੀਕ ਇਤਿਹਾਸ ਯਾਦ ਕਰੇਗਾ ਕਿ ਸਜਾਜਨੀ ਟੀਮ ਸੀ ਤੇ ਅੱਗੋਂ ਦੀ ਫੈਮਿਲੀ ਸੀ ਹਾਏ ਹਾਏ ਇੰਜ ਦਾ ਹੋਣੇ ਸ਼ੋਅ ਕਿਤੇ ਯਾਰ ਮੈਂ ਸਦਕੇ ਜਾਵਾਂ ਉਸਤਾਦ ਤੋਂ ਵੀ ਯਕੀਨ ਮੰਨੋ ਉਸਤਾਦ ਜੀ ਨੂੰ ਅੱਲਾ ਸਿਹਤ ਦੇਵੇ ਹਾਂ। ਸ਼ੁਰੂ ਹੀ ਗਾਲਾਂ ਵੀ ਸਾਨੂੰ ਕੱਢ ਦਿੰਦੇ ਆ ਦਰਮਿਆਨ ਚ ਹੁਣ ਮਾਰਿਆ ਵੀ ਸਾਨੂੰ ਹੀ ਆ। ਦੇਖਿਆ ਜੀ ਅੱਲਾ ਜ਼ਿੰਦਗੀ ਦੇ ਤੁਹਾਨੂੰ ਤੇ ਮੈਨੂੰ ਜਦੋਂ ਇਹ ਨਾ ਰਹੇ ਤੇ ਵੇਖਿਆ ਉਹ ਕੋਈ ਗੱਲ ਨਹੀਂ ਹੁੰਦੀ ਉਹ ਵੈਸੇ ਮਜ਼ਾਕ ਚ ਤੂੰ ਗੁੱਸਾ ਨਾ ਕਰਿਆ ਕਰ ਆਪਣੇ ਅੰਦਰ ਜ਼ਰਾ ਇਹ ਮੁਸਕਾਨ ਮੂੰਹ ਹਾਂ ਠਹਿਰਾਓ ਲਿਆ ਆਪਣੇ ਅੰਦਰ ਠਹਿਰਾਓ ਸਹੀ ਗੱਲ ਉਸਤਾਦ ਜੀ ਸਬਰ ਨਾਲ ਹੀ ਫਲ ਮਿਲਦਾ ਨਾ ਮੁੰਡੇ ਇੰਜੋਏ ਕਰ ਰਹੇ ਚੱਲ ਝੱਟ ਸ਼ੁਗਰ ਹੀ ਹੈ ਉਹ ਇੰਜੋਏ ਮੈਂ ਕਿਤੇ ਜੋਕਰ ਵਾਂ ਇੰਜੋਏ ਕਰਨ ਦੇ ਸੋਨਾ ਅੱਛਾ ਯਾਰ ਚੱਲ ਹੁਣ ਨਹੀਂ ਕਰਦੇ ਕੀ ਹੋ ਗਿਆ ਉਹਨੇ ਤੂੰ ਚੰਗੇ ਯਾਰ ਗੁੱਸਾ ਹੀ ਕਰ ਗਿਆ ਤੂੰ ਭਾਜੀ ਹੁਣਾਂ ਨਾਲ ਤੇ ਕੋਈ ਗੱਲ ਕਰਨਾ ਪੜਨਾ ਨਾ ਕਰਿਆ ਕਰ ਏਡੀ ਅੱਛੀ ਗੱਲ ਉਹਨੂੰ ਕੀਤੀ ਦਾਣੇ ਓਏ ਬਦਤਮੀਜ਼ ਆਦਮੀ ਕੀ ਚਬਲਾ ਮਾਰਨ ਦੇ ਉਸਤਾਦ ਜੀ ਨੂੰ ਸਮਝਾਓ ਇੱਧਰ ਹੀ ਰਵੇ ਇੱਧਰ ਨੂੰ ਨਾ ਆਵੇ ਓਏ ਉਹ ਗੁੱਜਰ ਆ ਹਾਂ ਇਹ ਤੇ ਜੱਟ ਆ ਨਾ ਠੀਕ ਉਹ ਬੇਟਾ ਮੈਂ ਤੈਨੂੰ ਕਿਹਾ ਗੁੱਜਰ ਆ ਇੱਕ ਮਿੰਟ, ਉਹਨੇ ਇੱਕ ਮਿੰਟ। ਤੇਰਾ ਮੂੰਹ ਫੜ ਕੇ ਇੰਜ ਕਰ ਦੇਣਾ ਸਮਝ ਆਈ
ਤੇ ਬਲੱਡ ਨਿਕਲਣਾ ਤੇਰੇ ਮੂੰਹ ਚੋਂ। ਇੱਕ ਮਿੰਟ ਭਾਜੀ ਇੱਧਰ ਜਾ, ਸਰ ਕੋਈ ਗੱਲ ਮੇਰੀ ਕਹਿਣ ਗੱਲ ਸੁਣੋ, ਹਮੇਸ਼ਾ ਜਦੋਂ ਵੀ ਦੇਖਿਆ ਤੁਸੀਂ ਉਹਨਾਂ ਦੇ ਤਾਰੀਫਾਂ ਕੀਤੀਆਂ ਵਾ, ਉਹਨਾਂ ਨੂੰ ਹੀ ਸਿਰੇ ਬੰਨੇ, ਉਹਨਾਂ ਦੇ ਨਾਂ ਦੇ ਫੁੱਲ ਸੁੱਟ ਦੇਣੇ, ਉਹਨਾਂ ਦੇ ਨਾਂ ਦੀਆਂ ਦੇਗਾਂ ਦੇ ਦੇਣੀਆਂ, ਸਦਕਾ ਵੀ ਉਹਨਾਂ ਦੇ ਨਾਂ ਦਿੱਤਾ। ਕਦੀ ਸਾਡੀ ਕੋਈ ਤਾਰੀਫ, ਸਾਡਾ ਅਸੀਂ 10 ਸਾਲ ਤੋਂ ਤੁਹਾਡੇ ਨਾਲ ਮਰਨ ਕੀ ਮੈਂ ਤੇਰੀ ਤਾਰੀਫ ਜਿਹੜੀ ਕਦੀ ਕਿਹਾ ਵੀ ਮਿੱਠਾ ਇਸ ਟਾਈਮ ਫਾਈਨਲ ਪੂਰੀ ਵੱਡੀ 5 ਲਾਈਨ ਮਿੱਠਾ ਗਲਾਟੀ ਨੂੰ ਵੀ ਲੈ ਦੇ ਗਿਆ, ਮਿੱਠਾ ਕਪਲ ਸ਼ਰਮਾ ਤੋਂ ਵੀ ਉੱਤੇ ਆ, ਕਦੀ ਕਿਹਾ ਵੀ ਆਫਤਾਬ ਸਾਹਿਬ ਵੀ ਤੋਂ ਥੱਲੇ, ਆਫਤਾਬ ਸਾਹਿਬ ਤੋਂ ਕੋਈ ਸੁਜੈਸ਼ਨਾਂ ਲੈਂਦੇ, ਕਦੀ ਕਿਹਾ ਵੀ ਯਾਰ ਇਹ ਸਾਰਿਆਂ ਨੇ ਸੀਨੀਅਰ ਦੀ ਅਦਬ ਕਰਿਆ ਕਰੋ ਤੇ ਪੈਰ ਧੋ ਧੋ ਕੇ ਪੀ, ਕਦੇ ਮਿੱਠੇ ਦੀ ਫਿਲਮ ਆਉਣ ਡਈ ਆ, ਮਿੱਠੇ ਦਾ ਕਦੇ ਥੰਬਨੇਲ ਵੱਡਾ ਲੱਗਾ ਹੋਵੇ, ਕਦੀ ਕਿਸੇ ਕੁਛ ਨਹੀਂ। ਓ ਯਾਰ ਤੂੰ ਕੀ ਚਾਹਨਾ ਵਾ? ਮਿੱਠੇ ਗੱਲ ਇਹ ਹੈ ਕਿ ਮੈਂ ਕਹਿੰਦਾ ਅਗਰ ਮੈਂ ਤੇਰੀਆਂ ਤਾਰੀਫਾਂ ਕਰਦਾ ਵੀ ਹੁੰਦਾ ਨਾ, ਮੈਂ ਐਡੀ ਵੱਡੀ ਮੇਰੇ ਕੋਲ ਵੀ ਨਹੀਂ ਸੀ ਹੋਣੀ। ਯਕੀਨ ਕਰ। ਨਹੀਂ ਐਡੀ ਬਣਦੀ ਵੀ ਨਹੀਂ ਸਾਜੀ। ਨਹੀਂ ਗੁਲਾਟੀ ਵੀ ਕੱਖ ਨਹੀਂ, ਆਫਤਾਬ ਸਾਹਿਬ ਵੀ ਸਾਰੇ ਲੈ ਦੇ ਗਿਆ ਇੱਕੋ ਵਾਰੀ 'ਚ। ਆਫਤਾਬ ਸਾਹਿਬ ਨੇ ਤੇ ਤਾਰੀਫ ਕੀਤੀ, ਪਹਿਲਾਂ ਉਹਨਾਂ ਦਾ ਸ਼ੁਕਰੀਆ ਅਦਾ ਕਰ। ਕਦੋਂ? ਤੂੰ ਵੀਡੀਓ ਨਹੀਂ ਵੇਖੀ? ਨਹੀਂ। ਉਹਨਾਂ ਨੇ ਕਿਹਾ ਅਬਾਸ ਦਾ, ਤੇਰਾ, ਸਾਰਿਆਂ ਦਾ। ਉਹ ਟੋਟਾ ਜਿਹਾ ਮੈਂ ਦੇਖਿਆ ਉੱਥੇ ਤੱਕ ਆਇਆ ਜਦੋਂ ਉਹਨਾਂ ਨੇ ਕਿਹਾ ਕਿ ਲੋग कहते हैं कि सजाद जानी आफ्ताब साहब के साथ चल नहीं पाया, ਤੇ ਉਹ ਕੋ ਅੱਗੋਂ ਕੁਝ ਕਹਿਣ ਲੱਗੇ ਸੀ ਤੇ ਵੀਡੀਓ ਮੁੱਕ ਗਈ। ਹੁਣ ਮੈਂ ਪੂਰੀ ਵੇਖਾਂਗਾ ਕਿ ਅੱਗੋਂ ਉਹਨਾਂ ਨੇ ਕੀ ਕਿਹਾ ਸੀ। ਮੇਰੇ ਮਤਲਬ ਕੀ ਕਿਹਾ ਉਹਨਾਂ ਨੇ ਕਿਹਾ ਮਿੱਠਾ ਇਜ਼ ਵੈਰੀ ਗੁੱਡ, ਔਰ ਉਹਨਾਂ ਨੇ ਕਿਹਾ ਮਿੱਠਾ ਪੂਰੇ ਦਿਨਾਂ ਦਾ ਵਾ। ਹਾਂਜੀ, ਉਹਨਾਂ ਦੇ ਅਲਫਾਜ਼ ਸੀ ਕਿ ਉਹ ਪੂਰੇ ਦਿਨੋਂ का है। ਇਹ ਤਾਰੀਫਾ ਕਿ ਤਾਰੀਫ ਆ ਪੂਰੇ ਦਿਨਾਂ ਦਾ ਬੱਚਾ ਇੱਕ ਲੌਜੀਕਲੀ ਤਰੀਕੇ ਨਾਲ, ਯਾਨੀ ਪੂਰੇ ਦਿਨਾਂ ਦਾ ਮਤਲਬ ਹੁੰਦਾ ਹੈ ਕਿ ਮਾਂ ਦੇ ਪੇਟ 'ਚ ਜਦੋਂ ਬੱਚਾ ਇਸਤਸਾਲ ਪਾ ਰਿਹਾ ਹੁੰਦਾ, ਕੀ ਪਾ ਰਿਹਾ ਹੁੰਦਾ? ਅਫਜ਼ਾਇਸ਼। ਹਾਂ, ਅਫਜ਼ਾਇਸ਼ੇ ਮੇਰੇ ਬੱਚੇ ਮੇਰੇ ਨੋਨੇ ਹਾਲ, ਉਹ ਜਦੋਂ ਪਾ ਰਿਹਾ ਹੁੰਦਾ ਤੇ ਪੂਰਾ ਆਪਣਾ ਟਾਈਮ ਕਰਕੇ ਆਪਣੀ ਬੋਡੀ, ਆਪਣਾ ਹਰ ਚੀਜ਼, ਤੇ ਫਿਰ ਉਹਦੀ ਪੈਦਾਇਸ਼ ਹੁੰਦੀ। ਉਹਨੂੰ ਕਹਿੰਦੇ ਪੂਰੇ ਦਿਨਾਂ ਦਾ। ਕੋਈ ਗੱਲ ਨਹੀਂ ਹੈਗੀ, ਇੱਕ ਟੈਕਨੀਕਲੀ ਗੱਲ ਆ। ਅੱਛਾ, ਹੁਣ ਜਿਵੇਂ ਕਹਿੰਦਾ ਮੈਨੂੰ ਕੋ ਸਤਮਾ ਆ। ਹਾਂਜੀ, ਇਹ ਤਾਂ ਹੈ ਵੀ ਹੈ ਵੈਸੇ। ਇਹ 7 ਮਾਹ ਨਹੀਂ, ਇਹ 7 ਹਫ਼ਤਾ ਵਾ ਬਸ। ਇਹ ਬਲਕਿ 7 ਯੌਮਾ ਵਾ। ਹਾਂ, ਇਹ 7 ਘੰਟਾ ਵਾ, ਇਹ 7 ਮਿੰਟਾਂ ਵਾ, ਇਹ ਤੱਕ ਵੀ ਨਹੀਂ, ਇਹ ਚਟਪਟਾ ਵਾ। 7 ਸਕਿੰਟਾਂ ਵਾ। ਇਹ ਐਡਵਾਂਸ ਹੀ ਆ। ਨਾਲੇ ਉਸਤਾਦ ਜੀ ਇਹ ਪੈਦਾ ਤੇ ਹੋਇਆ ਹੀ ਨਹੀਂ, ਇਹ ਨਮੂਦਾਰ ਹੋਇਆ ਵਾ। ਉਸਤਾਦ ਜੀ ਨਹੀਂ, ਇਹ ਮੈਂ ਦਾ ਸਵਾਲ ਹੈ ਬਚਪਨ 'ਚ ਬਹੁਤ ਭਾਜੀ ਤੁਹਾਡੀ ਵੀ ਤੇਰੀ ਮਿੱਠੇ ਯਾਰ। ਦੇਖੋ ਗੱਲ ਇਹ ਆ, ਕਹਿੰਦੇ ਨੇ ਕਿ ਜਿਹੜੇ ਘਰ ਦੇ ਹੁੰਦੇ ਨੇ, ਘਰ ਦੇ ਮਿੱਠੇ ਦਾਲ ਬਰਾਬਰ। ਘਰ ਦੇ ਮਿੱਠੇ ਕੱਖ ਵੀ ਕਿਹਦੇ ਬਰਾਬਰ ਹੁਣ ਮੈਂ ਕਹਾਂ? ਨਹੀਂ ਅਗਰ ਉਸਤਾਦ ਜੀ ਓਏ 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 ਬਸ ਇੱਕ ਟਾਈਮ ਨਾ, ਇੱਕ ਚੀਜ਼ ਟਾਈਮ ਸਿਰ ਚੰਗੀ ਲੱਗਦੀ। ਇੱਥੇ ਨਾ ਕਿਤੇ ਆਂਡਾ ਦੇ ਦੀ। ਅੱਛਾ, ਉਹ ਕਰ ਨਹੀਂ ਰਿਹਾ ਅੱਜ, ਉਹਦੇ ਵੈਸੇ ਮਸਤੀ ਚੜੀ ਇਹਨੂੰ। ਉਸਤਾਦ ਜੀ ਪਹਿਲੇ ਤਾਂ ਮੈਂ ਕਹਿਣਾ ਚਾਹਾਂ ਗੁਜਰ ਬਾਦਸ਼ਾਹ ਮਿਹਰਬਾਨੀ ਨਹੀਂ ਤੇ ਮੈਨੂੰ ਚੁੱਪ ਕਰਾਉਣੇ ਹੁੰਦਾ ਵਾ ਤੇ ਕਹਿੰਦਾ ਭਰਾ ਵਾ। ਕਹਿੰਦਾ ਪਹਿਲੇ ਤਾਂ ਮੈਂ ਕਹਾਂਗਾ ਗੁਜਰ ਬਾਦਸ਼ਾਹ ਮਿਹਰਬਾਨੀ, ਨਹੀਂ ਤੇ ਫਿਰ ਮੈਨੂੰ ਚੁੱਪ ਕਰਾਉਣਾ ਹੁੰਦਾ ਵਾ। ਇਹ ਦੇਖ ਤੈਨੂੰ ਖੁਦਾ ਦਾ ਨਾ ਹੀ ਇਦਾਂ ਗੱਲ ਸੁਣ। ਅਗਰ ਤੇ ਆਫਤਾਬ ਸਾਹਿਬ ਨੇ ਸਾਡੀ ਤਾਰੀਫ ਕੀਤੀ ਆ, ਸਾਰੇ ਉਹਨਾਂ ਦਾ ਬੜਾ ਪਾਂਡਾ। ਅਬਾਸ ਦੀ ਉਹਨਾਂ ਨੇ ਉਹਨਾਂ ਤਸਵੀਰਾਂ ਲਾਈਆਂ। ਅਸੀਬ ਨਹੀਂ ਹੈ, ਅਸੀਬ ਗੰਦਾ ਆਂਡਾ, ਬੈਡ ਐਗ। ਬੈਡ ਐਗ। ਹਾਂ, ਲੇਕਿਨ ਉਸਤਾਦ ਜੀ ਮੈਂ ਹਿਸਾਬ ਲਾਇਆ ਯਾਰ ਮੇਰੀ ਗੱਲ ਹੋ ਗਈ ਹੈ ਯਾਰ, ਤੁਸੀਂ ਕਿਉਂ ਤੇਰੀ ਤਾਰੀਫ ਹੋ ਗਈ, ਹੁਣ ਤੂੰ ਕੀ ਕਰਨਾ? ਮੈਂ ਹੁਣ ਸ਼ੁਕਰੀਆ ਅਦਾ ਨਾ ਕਰਾਂ, ਮਹੀਨੇ ਬਾਅਦ ਮੈਂ ਵੀ ਗਿਆ ਲੈ। ਸ਼ੁਕਰੀਆ ਅਦਾ ਕਰ। ਤੂੰ ਤੇ ਕਾਗਜ਼ ਜਮਾ ਕਰਾਉਣ ਨੂੰ ਵੀ ਰਹਿੰਦੇ। ਨਹੀਂ ਯਾਰ ਦੇਖੋ, ਪਹਿਲੀ ਗੱਲ ਇਹ ਆ, ਮੈਂ ਅੱਜ ਕਲੀਅਰ ਕਰਦਾ। ਆਫਤਾਬ ਸਾਹਿਬ ਉਹ ਸਦਾਕਤ ਭਾਈ ਆ ਗਏ। ਸਦਾਕਤ ਭਾਈ ਆ ਲੋ ਜੀ, ਤੁਹਾਨੂੰ ਮੈਂ ਹਾਰਮੋਨੀ ਔਰ ਉਹਨਾਂ ਨਾਲ ਮਿਲਾਉਣਾ ਵੀ ਆ, ਜਿਨ੍ਹਾਂ ਦੀ ਮੈਂ ਅੱਗੇ ਤਾਰੀਫ ਕਰ ਰਿਹਾ ਸਾਂ। ਭਾਜੀ ਗੱਲ ਇਹ ਆ, ਆਫਤਾਬ ਸਾਹਿਬ ਜਿਹੜੇ ਨੇ ਨਾ ਜੀ, ਮਤਲਬ ਉਹਨਾਂ ਦੇ ਸ਼ੋਅ 'ਚ ਅਗਰ ਫਰੀ ਚਲਾ ਗਿਆ ਜਾਂ ਮਿੱਠਾ ਵੀ ਚੱਲ ਜੇ, ਮੈਨੂੰ ਇਹ ਨਹੀਂ ਲੱਗਦਾ ਕਿ ਵੀ ਉਹ ਕੋਈ ਪਰਾਇਆ ਸ਼ੋਅ ਆ। ਸਮਝ ਆ ਰਹੀ? ਮੈਂ ਉਹਨਾਂ ਦੇ ਘਰੋਂ ਖਾ ਕੇ ਆਇਆ। ਕੀ ਬਾਤ ਹੈ ਉਸਤਾਦ ਜੀ, ਵਾਹ ਵਾਹ। ਆਫਤਾਬ ਸਾਹਿਬ ਦੇ ਘਰੋਂ ਮੈਂ ਖਾ ਕੇ ਆਇਆ, ਉਹਨਾਂ ਦਾ ਨਮਕ ਖਾ ਕੇ ਆਇਆ ਸਰ। ਸਮਝ ਆ ਰਹੀ ਹੈ? ਤੇ ਨਮਕ ਦੀ ਜਿਹੜੀ ਹੁੰਦੀ ਨਾ ਕਾਨ, ਹਾਂਜੀ, ਉਹਦੇ ਚੋਂ ਇੰਨਾ ਕਿ ਜਿਹੜਾ ਨਾ ਉਹ ਹੀ ਕਾਫੀ ਹੁੰਦਾ। ਤੇ ਉਹ ਮੈਂ ਖਾ ਕੇ ਆਇਆ, ਮੈਨੂੰ ਯਾਦ ਆ। ਤੇ ਸਰ ਫਰੀਦ ਛੱਡ ਕੇ ਉਹ ਮਿੱਠਾ ਜਾਂ ਜਿਹੜਾ ਵੀ, ਤੇ ਮੈਨੂੰ ਇਹ ਨਹੀਂ ਲੱਗਦਾ ਕਿ ਦੋ ਘਰ ਨੇ। ਸਹੀ ਬਾਤ, ਠੀਕ ਹੈ ਉਸਤਾਦ। ਬਾਕੀ ਅਗਰ ਕਿਸੇ ਨੇ ਇਹ ਹਿਸਾਬ ਲਾਇਆ ਕਿ ਮੈਂ ਆਫਤਾਬ ਇਕਬਾਲ ਸਾਹਿਬ ਤੇ ਰਜਿਸਟ ਨਹੀਂ ਹੋਇਆ ਤੇ ਇਹ ਉਹ ਤੇ ਹੁਣ ਪਤਾ ਇਦਾਂ ਦੇ ਲੋਕ ਹੁੰਦੇ ਨੇ। ਉਹ ਆਫਤਾਬ ਸਾਹਿਬ ਇੱਕ ਦੋ ਤੁਹਾਨੂੰ ਵੀ ਤਾਂ ਪਤਾ ਹੀ ਐ ਵੀ ਇੱਕ ਦੋ ਲੋਕਾਂ ਦੀ ਖਾਤਰ ਲੇਕਿਨ ਉਸਤਾਦ ਜੀ ਇੱਕ ਮਿੰਟ ਯਾਰ, ਓਏ ਯਾਰ ਉਹ ਬੜੀ ਦੇਰ ਦਾ ਨਹੀਂ ਬੋਲਿਆ। ਇੱਕ ਮਿੰਟ ਭਾਜੀ ਗੱਲ ਕਰ, ਭਾਜੀ ਗੱਲ ਕਰ ਜੀ। ਹਾਂ ਏਦਾਂ ਹੁੰਦਾ ਉਸਤਾਦ ਜੀ। ਮੈਂ ਤੁਹਾਨੂੰ ਆਪਣਾ ਏਮ ਦੱਸਿਆ, ਉਹਨਾਂ ਨੇ ਅਗਰ ਮੇਰੀ ਤਾਰੀਫ ਕੀਤੀ ਹੈ, ਉਹਨਾਂ ਦਾ ਵੱਡਾ ਪਾਨਾ। ਇਹ ਸਿਰਫ ਜਸਟ ਸਾਰੀ ਤਾਰੀਫ ਤੁਹਾਡੀ ਆ। ਮੇਰੇ ਦੋ ਹੀ ਏਮ ਆ ਤੇ ਤੁਸੀਂ ਭੇਜਣਾ ਕਪਲ ਸ਼ਰਮਾ ਸ਼ੋਅ 'ਚ ਤੇ ਇੰਡੀਅਨ ਫਿਲਮ 'ਚ। ਫਿਲਮਾਂ 'ਚ ਮੈਂ ਜਾਣਾ ਯਾਰ, ਮੈਂ ਤੈਨੂੰ ਖਿਲਾਣਾ ਵਾ। ਉਹ ਜੇ ਮੈਚ ਲੱਗਾ ਮੁੜ ਕੇ ਬੱਸਾਂ ਬੰਦ ਹੋ ਜਾਣਗੀਆਂ। ਓਏ ਇੱਕ ਮਿੰਟ, ਅੱਜ ਆੜੀ ਸ਼ਰਟ ਆ ਨਾ, ਇਹ 4-5 ਸ਼ੋਅ ਹੋ ਗਏ ਸੀ ਇੱਥੇ, ਜੁਗਤਾਂ ਵੀ ਕਰ ਲਈਆਂ। ਇਹ ਕੀ ਗੱਲ, ਇਹ ਰੱਸੀ ਸੱਚੀ ਬੰਨੀ ਹੈ? ਤਾਜੀ ਇਹਦੇ ਪਿਛਲੇ ਬੰਨੇ ਬਾਲਟੀ ਵੀ ਬੰਨੀ, ਇੰਜ ਵਿੱਚ ਸੁੱਟਦਾ ਏ ਬੇਟੇ। ਇਹਨਾਂ ਬਹੁਤ ਪਿਆਰ ਹੋ ਗਿਆ ਤੈਨੂੰ। ਬਲਕਿ ਦੇਖੋ ਮੇਰੀ ਸੁਣੋ ਗੱਲ, ਮੈਂ ਉੱਥੇ ਹੀ ਆ। ਆਫਤਾਬ ਸਾਹਿਬ ਦਾ ਬਹੁਤ ਸ਼ੁਕਰੀਆ। ਇਹ ਜ਼ੇਨ ਚੋਂ ਕੱਢ ਦੇਣਾ ਆਫਤਾਬ ਸਾਹਿਬ ਜਾਂ ਉਹ ਗੰਦਾ ਆਂਡਾ ਸਭ ਕੇ ਮੈਂ ਉਹ ਸ਼ੋਅ 'ਚ ਜਾਊਂਗਾ। ਮੇਰੇ ਕੋਲ ਘੰਟਾ ਚੁੱਪ ਨਹੀਂ ਪਿਆ ਹੁੰਦਾ।
ਸਿੱਧੀ ਸਾਫ਼ ਗੱਲ ਆ, ਆਪਾਂ ਕਿਹੜੇ ਕੋਈ ਉਹਨਾਂ ਨੇ ਤੈਨੂੰ ਚੁੱਪ ਪਾਉਣਾ ਵੀ ਨਹੀਂ। ਤੇ ਮੈਂ ਬਹਿਣਾ, ਮੈਂ ਜਾਣਾ ਵੀ ਨਹੀਂ। ਉਹ ਬੰਦਾ ਇੱਕ ਬੰਦਾ ਵੇਖ ਕੇ ਗੱਲ ਕਰਾਉਂਦੇ ਆ। ਹੁਣ ਫਰੀਦ ਅਗਰ ਥੋੜਾ ਬੋਲ ਰਿਹਾ ਨਾ, ਉਹ ਫਰੀਦ ਨੂੰ ਸਮਝ ਗਏ ਹਾਂਜੀ, ਲੇਕਿਨ ਮੈਨੂੰ ਨਹੀਂ ਸਮਝੇ ਲੈ, ਹੈ। ਉਹ ਮੈਨੂੰ ਨਹੀਂ ਸਮਝੇ। ਤੇ ਉਹਨਾਂ ਨੂੰ ਪਤਾ ਫਰੀਦ ਕੋਲ ਅੱਛੀ ਗੱਲ ਕਰਾਉਣੀ। ਤੂੰ ਜਦੋਂ ਗਿਆ ਨਾ, ਤੇ ਉਹਨਾਂ ਨੂੰ ਪਤਾ ਹੋਣਾ ਯਾਰ ਇਹਨੂੰ ਰੋਕਣ ਦਾ ਮਕਸਦ ਹੈ ਕਿ ਇਹਨੂੰ ਕਿਲ ਕਰ ਲੈਣਾ, ਇਹਨੂੰ ਬੋਲਣ ਦਿਓ। ਨਹੀਂ ਉਸਤਾਦ ਜੀ, ਉਹ ਟੈਨਸ਼ਨ ਨਹੀਂ ਗਈ। ਮੈਂ ਨਹੀਂ ਜਾਣਾ ਲੇਕਿਨ ਬਾਖੁਦਾ। ਉਸਤਾਦ- ਮੈਂ ਤੇ ਕਹਿੰਦਾ ਆਫਤਾਬ ਸਾਹਿਬ ਸਾਡੀ ਸਾਰੀ ਟੀਮ ਨੂੰ ਦਾਵਤ ਦਿਓ ਨਾ ਤੁਸੀਂ। ਨਹੀਂ ਨਹੀਂ ਐਜ਼ ਏ ਮੈਂ ਗੈਸਟ ਹਾਂਜੀ, guest। ਖਬਰ ਹਾਰ ਦੇ ਵਿੱਚ ਸਾਰੀ ਟੀਮ ਨੂੰ ਦਾਵਤ ਦਿਓ। ਸਹੀ ਗੱਲ। ਫਿਰ ਐਜ਼ ਅ ਗੈਸਟ ਚੱਲ ਜਾਾਂਗੇ ਉਸਤਾਦ ਜੀ। ਐਜ਼ ਅ ਗੈਸਟ ਮੈਂ ਪ੍ਰੋਪਰ ਨਹੀਂ ਜਾਣਾ ਚਾਹੁੰਦਾ। ਐਜ਼ ਏ ਗੈਸਟ ਪੂਰੀ ਟੀਮ ਇੰਜ ਮਰਜ ਹੋ ਕੇ ਖਬਰ ਹਾਰ ਆਫਤਾਬ ਇਕਬਾਲ ਤੇ ਸਜਾਦ ਜਨੀ ਟੀਮ ਇਕੱਠੇ ਇੱਕੋ ਹਾਏ ਸੈਟ। ਹਾਏ। ਔਰ ਉਹਦੇ ਚ ਅਸੀਂ ਸਿਰਫ ਇੱਕ ਦੂਜੇ ਨਾਲ ਸ਼ੁਗਲ ਮੇਲਾ ਕਰਾਂਗੇ, ਲਾਈਕ ਇੱਕ ਟੀ ਪਾਰਟੀ ਟਾਈਪ। ਲੇਕਿਨ ਮੈਂ ਤਾਂ ਉੱਥੇ ਹੀਰੋ ਲੱਗਣਾ ਵਿੱਚ ਵੈਸੇ ਹੀ। ਹੀਰੋ ਦਾ ਐਡਾ ਝਾਥਾਰੇ ਹੁੰਦਾ, ਇਹ ਜ਼ਿਹਨ ਚ ਰੱਖਣਾ ਵਾ। ਹੀਰੋ ਲੁਕ ਗਿਆ ਕਿਤੇ, ਪਦੀਨੇ ਦੀ ਗੁੱਟੀ ਵਰਗਾ ਮੂੰਹ ਤੇਰਾ। ਚੱਲ ਕਾਹਦੋਂ ਯਾਰ ਗੁੱਸਾ ਯਾਰ ਤੂੰ ਵੀ ਚੁੱਪ ਕਰ ਜਾ। ਕੀ ਹੋ ਗਿਆ? ਓਏ ਚੁੱਪ ਕਰਕੇ ਬਹਿ। ਅੱਛਾ ਇਹੋ ਜਿਹੇ ਨਾ ਕਰੈਕਟਰ ਹੁੰਦੇ ਨੇ, ਸਿੰਗਰ ਵੀ ਹੁੰਦੇ ਨੇ, ਕਈ ਕਾਮੇਡੀਅਨ ਵੀ ਹੁੰਦੇ ਨੇ, ਕਈ ਸ਼ਾਇਰ ਵੀ ਹੁੰਦੇ ਨੇ। ਬਹੁਤ ਅੱਛੀ ਚੀਜ਼ ਸੁਣਾ ਕੇ ਐਂਡ ਤੇ ਇਹੋ ਜਿਹਾ ਫਿੱਕਪੂਣਾ ਕਰਨਾ, ਪਹਿਲੀ ਵੀ ਦਿਲੋਂ ਲਾ ਦੇਣੀ। ਉਹ ਲਾ ਇਹ ਸਹੀ ਗੱਲ, ਇਹ ਉਹ ਕਰੈਕਟਰ ਉਹੀ ਹੋਇਆ। ਇਦਾਂ ਦੇ ਹੁੰਦੇ ਆ ਤਾਈ ਕਰੈਕਟਰ। ਹਕੀਕਤ ਗੱਲ। ਇਦਾਂ ਦੇ ਬੱਚੇ ਨਾ ਜੀਤੋ ਪਾਕਿਸਤਾਨ ਦੇ ਨਾ ਥੱਲੋਂ ਕਨਾ ਚੁੱਕ ਕੇ ਕਹਿਣਗੇ ਫਾਹਦ ਇਹ ਰੱਖ ਕੇ ਲਾਉਣਾ। ਫਾਹਦ ਕੌਣ? ਫਾਹਦ ਦੋਸਤੋ। ਅੱਛਾ ਫਾਦੀ। ਅੱਛਾ ਸਹੀ ਗੱਲ ਆ, ਜੀਤੋ ਪਾਕਿਸਤਾਨ ਫੈਸਲਾਬਾਦ ਚ ਹੁੰਦਾ ਇਦਾਂ ਦੇ ਕੰਮ ਹੋਣੇ। ਬੜੀ ਐਟ ਹੋਣਗੇ ਹਾਂ। ਸੱਚ। ਸਹੀ ਭਾਜੀ ਗੱਲ। ਨੇ ਇਸ ਤੋਂ ਨਾ ਮੈਂ ਕਹਿ ਰਿਹਾ ਕਿ ਅਸੀਂ ਕਿਸ ਦਿਨ ਉਹ ਵੀ ਕਰ ਲਾਂਗੇ ਯਾਰ। ਤਲਕਾਤ ਐ ਵੀ ਮਤਲਬ ਐ ਵੀ ਇਹ ਕਿਹਨੂੰ ਕਿਹਾ ਤੂੰ? ਇਹਨੂੰ ਕਿਹਾ ਜਾਂ ਐਵੇਂ ਹਵਾਈ ਹਵਾਈ ਢਾੜ ਕੀਤਾ ਤੂੰ? ਹਵਾਈ ਬਿੱਲੀ ਛੱਡੀ। ਉਸਤਾਦ ਜੀ ਮੈਂ ਮੈਂ ਤੈਨੂੰ- ਬੋਲਵਾਂ ਹਾਂਜੀ ਹੁਣ ਮੈਂ ਯਾਰ ਨਹੀਂ ਉਸਤਾਦ ਜੀ, ਸਭ ਤੋਂ ਪਹਿਲੇ ਇਹਨੇ ਬਦਤਮੀਜ਼ੀ ਕੀਤੀ। ਤੁਸੀਂ ਬੋਲ ਰਹੇ ਸੀ ਤੇ ਇਹਨੇ ਦਰਮਿਆਨ ਚ ਚਵਲ ਮਾਰੀ ਹੈ। ਚਲੋ ਸਾਡੀ ਤੇ ਖੈਰ, ਉਹ ਮੈਂ ਤੇਰੇ ਪਤਾ ਨਹੀਂ ਸਰਾਣਾ ਖਾ ਲਿਆ ਕੀ ਗੱਲ ਆ। ਉਸਤਾਦ ਜੀ ਇਹਨੂੰ ਕਿ ਤੁਹਾਡੇ ਨਾਲ ਨਾ ਕਰੇ, ਸਾਡੇ ਨਾਲ ਜਿੱਦਾਂ ਮਰਜ਼ੀ ਮਿੱਠੇ ਨਾਲ ਕਰੇ, ਕੋਈ ਗੱਲ ਨਹੀਂ। ਮੇਰੇ ਨਾਲ ਉਹ ਯਾਰ ਮੇਰੇ ਨਾਲ ਕਰਕੇ ਉਹਨੂੰ ਮਰਨਾ, ਉਹਨੂੰ ਪਤਾ ਨਹੀਂ ਮੇਰਾ। ਉਸਤਾਦ ਜੀ ਬੋਲਦੇ ਹੁਣ ਦਰਮਿਆਨ ਚ ਇਦਾਂ ਦੀ ਕੋਈ ਚਵਲ ਨਹੀਂ ਮਾਰਨਾ। ਨਲਾਇਕ ਹੀ ਰਹੋ ਸਾਰੀ ਜ਼ਿੰਦਗੀ ਯਾਰ ਤੁਸੀਂ ਲੋਕ ਨਾ। ਦੇਖੋ ਉਹਨਾਂ ਨੇ ਆਫਤਾਬ ਸਾਹਿਬ ਨੇ ਤਾਰੀਫ ਕੀਤੀ ਇਹਨਾਂ ਦੀ। ਇਹ ਕੈਸੀ ਗੱਲ ਆ? ਮੈਨੂੰ ਮੇਨ ਕਰਕੇ ਤੇ ਆਪ ਕੰਟੀਨਿਊ ਸ਼ੁਰੂ ਕਰ ਲਈ ਬੋਲ। ਉਹਨਾਂ ਨੇ ਇੱਥੋਂ ਸਿੱਖਣਾ ਉਸਤਾਦ ਜੀ, ਫੇਰ ਕੀ ਹੋ ਗਿਆ? ਇੱਥੋਂ ਉਸਤਾਦ ਉਹਨੇ ਕਹਿੰਦਾ ਬੋਲਦੇ ਹੁਣ ਬਿਲਕੁਲ ਵਿੱਚ ਨਹੀਂ ਬੋਲਣਾ। ਉਸਤਾਦ ਉਹਨਾਂ ਦੀ ਗੱਲ ਗੌਰ ਨਾਲ ਸੁਣਨੀ। ਉਸਤਾਦ ਜੀ ਮੈਂ ਕਹਿ ਰਿਹਾ ਸਾਂ ਆਫਤਾਬ ਇਕਬਾਲ ਸਾਹਿਬ ਅੱਛਾ ਸੁਣਾ ਯਾਰ ਗੁਰਜੀਤ ਬਾਦਸ਼ਾਹ, ਬੜਾ ਮਜ਼ਾ ਆਉਂਦਾ ਇਹ ਗੱਲ ਦਾ। ਮੇਰੀ ਲੈ ਸ਼ੁਰੂ ਤੇ ਹੋਈ ਸੀ। ਇਹ ਅਸਲ 'ਚ ਕਹਿਣਾ ਚਾਹ ਰਿਹਾ ਸੀ ਕਿ ਉਸਤਾਦ ਜੀ ਹੁਣ ਮੈਂ ਜਦੋਂ ਬੋਲਣਾ ਤੇ ਵਿੱਚ ਮੈਨੂੰ ਵੀ ਵਿੱਚ ਹੀ ਉਹਨੇ ਕਿਹਾ ਵੀ ਕੋਈ ਨਾ ਬੋਲੇ। ਅੱਛਾ ਜੀ। ਲੇਕਿਨ ਅਸੀਂ ਉਹਦੇ ਘੇਰੇ 'ਚ ਨਹੀਂ ਆਉਣਾ, ਅਸੀਂ ਹੁਣ ਆਪਣਾ ਘਰ ਛੱਡ ਕੇ ਉੱਥੇ ਚੱਲ ਜਾਈਏ। ਉਹ ਵੀ ਸਾਡਾ ਹੀ ਘਰ ਹੈ ਕਿਸਮ ਦਾ। ਕਿਸੇ ਗੱਲ ਤੇ ਤਾਂ ਮੈਂ ਉਸਤਾਦ ਜੀ ਗੋਲ ਮਟੋਲ ਲਓ। ਅੱਛਾ ਜਿਹਦੇ ਤੇ ਉਹਨਾਂ ਦੀ ਸਭ ਤੋਂ ਬਹੁਤੀ ਨਜ਼ਰ ਆ ਉਧਰ ਤੁਸੀਂ ਗੌਰ ਹਾਂ। ਜਿਹੜੇ ਅਸਲ 'ਚ ਆਫਤਾਬ ਸਾਹਿਬ ਨੂੰ ਇਹ ਆ ਕਿ ਮੈਂ ਇਹਨੂੰ ਕਿੱਦਾਂ ਤੋੜਨਾ ਵਾ ਬਸ। ਟਾਰਗੇਟ ਇਹ ਆ, ਹਾਂ। ਇਹ ਪੌੜੀਆਂ ਬਣਾਈਆਂ। ਹਾਂ ਅਸਲ ਉਹਨਾਂ ਨੇ ਇਹਦੇ ਤੱਕ ਪਹੁੰਚਣਾ। ਉਹਨਾਂ ਨੇ ਇਹਨੂੰ ਤੋੜ ਕੇ ਇਥੋਂ ਕੋਲ ਬਿਠਾ ਕੇ ਨਾ 10 ਪੁੱਤ ਨੂੰ ਕਿਹੜੇ ਕੰਮ ਤੇ ਲਾਵਾਂ। ਇਹ ਕੰਮ ਤੇਰੇ ਵੱਸ ਦਾ ਨਹੀਂ। 10 ਪੁੱਤ ਹਾਂਜੀ ਨਾਰਾਜ਼ ਹਾਂ। ਉਸਤਾਦ ਜੀ ਲੈਟਾਂ ਬੰਦ ਕਰਕੇ ਓਏ ਇਹਨੂੰ ਤਾਂ ਬਣਾਓ ਮੈਂ ਮੰਨ ਜਾਣਾ ਹੀ। ਤੁਸੀਂ ਉਹਨਾਂ ਦੀਆਂ ਗੱਲਾਂ ਸੁਣੀ ਜਾਂਦੇ, ਜੋ ਮੈਂ ਕਹਿਣਾ ਉਹ ਤੁਸੀਂ ਸੁਣਨ ਨਹੀਂ ਡੇ। ਚਲੋ ਜੀ ਦੱਸੋ ਜੀ ਬਿਸਮਿਲ੍ਲਾ ਮੇਰੀ ਇੱਕ ਗੁਜ਼ਾਰਿਸ਼ ਇਹ ਹੈ ਜੀ। ਹੈਂ? ਕਿ ਸਾਰੇ ਮੇਰਾ ਜ਼ਿੰਦਗੀ ਦਾ ਸੱਚੀ ਮੁੱਚੀ ਸਵਾਲ ਬਚਪਨ ਤੋਂ ਲੈ ਕੇ ਹੁਣ ਤੱਕ ਸੱਚੀ ਮੁੱਚੀ ਤੁਹਾਨੂੰ ਸੁਣਿਆ ਚੰਨੋ ਕੀ ਆਂਖ ਮੇ ਇੱਕ ਵਜ੍ਹਾ ਹੈ ਨਸ਼ਾ ਹੈ ਇਦਾਂ ਦੇ ਤੁਸੀਂ- ਵਜ੍ਹਾ ਹੈ, ਹਾਂ। ਹਾਂ ਕਿੰਨਾ ਕੁਝ ਕੀਤਾ, ਲੇਕਿਨ ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਇੱਕ ਦਾਨਿਸ਼ ਭਾਈ ਕੋ ਗਾਣਾ ਸੁਣੋ। ਉਹ ਤੋਂ ਬਾਅਦ ਆ ਰਹੀ ਲਓ ਜੀ, ਇਹ ਹੁਣੇ ਬਾਰਿਸ਼ ਪਵਾਉਣਾ ਚਾਹੁੰਦਾ ਵਾ। ਆ ਮੈਕ ਮੂੰਹ ਗਿੱਲੇ ਹੋ ਜਾਣੇ ਆ। ਅਸੀਂ ਹਾਕ ਕੰਮ ਨਹੀਂ ਚਾਹੁੰਦੇ। ਉਹ ਤਾਂ ਘੇਰਵਾ ਸ਼ੁਰੂ ਕਰ ਲੈਣਾ ਉਹਨੇ ਹੁਣੇ। ਉਹ ਘੇਰਵਾ ਲੈ ਘੇਰਵਾ ਉਹੀ ਉਹਨੇ ਸ਼ੁਰੂ ਕਰ ਦਿੱਤਾ ਭਾਈ। ਯਾਰ ਲੱਦਾ ਕਹਿੰਦਾ ਘੇਰਵਾ ਸ਼ੁਰੂ ਕਰ। ਨਹੀਂ ਤੁਸੀਂ ਉਸਤਾਦ ਜੀ ਆਪਣੇ ਗੈਸਟ ਆਏ ਨੇ, ਉਹਨੂੰ ਬੁਲਾਓ ਜਰਾ। ਲਓ ਜੀ ਸਾਡੇ ਉਹ ਸਦਾਕਤ ਭਾਈ ਜਿਨ੍ਹਾਂ ਦੀ ਪਹਿਲੇ ਅਸੀਂ ਸਾਰੀ ਗੱਲਬਾਤ ਕੀਤੀ ਹੈ, ਉਹ ਬੈਠੇ ਵੇਖ ਵੀ ਰਹੇ ਨੇ, ਹੱਸ ਵੀ ਰਹੇ ਨੇ। ਉਹਨਾਂ ਨੂੰ ਬੁਲਾਉਂਦੇ ਆ ਤੇ ਉਹਨਾਂ ਕੋਲੋਂ ਤੁਹਾਨੂੰ ਕੋਈ ਥੋੜਾ ਬਹੁਤ ਮੈਂ ਗਾਵਾਂਗਾ ਜਾਂ ਮਿੱਠਾ ਗਾਏਗਾ, ਉਹਨਾਂ ਕੋਲ ਹਾਰਮੋਨੀਅਮ ਸੁਣ ਲੈਣੇ ਆ, ਨਾਲ ਉਹਨਾਂ ਕੋਲ ਕੁਝ ਸੁਣ ਲੈਣੇ। ਭਾਜੀ ਉਹਨਾਂ ਨੂੰ ਲੈ ਕੇ ਆ, ਸਦਾਕਤ ਭਾਜੀ ਲੈ ਕੇ। ਤੇ ਸਿਰਫ ਉਹ ਆਣ ਤੂੰ ਭਾਵੇਂ ਨਾ ਆਈ। ਨਹੀਂ ਤੂੰ ਲੈ ਹੀ ਨਾ, ਥੋੜਾ ਨਾਲ ਹੋ ਜਾਓ, ਇੱਥੇ ਆ ਜਾਣਗੇ। ਛੇਤੀ ਜਾ, ਆ ਜਾਓ ਭਾਜੀ ਬਿਸਮਿਲ੍ਲਾ। ਵਾਹ 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 ਵਾਹ। ਭਾਜੀ ਕੀ ਹਾਲ ਹੈ? ਠੀਕ ਠਾਕ ਭਾਜੀ ਬਹਿ ਜਾਓ ਬਸ, ਨਹੀਂ ਤਾਂ ਆਪਾਂ ਕੈਮਰੇ ਚੋਂ ਬਾਹਰ ਨਿਕਲ ਜਾਣਾ। ਬੈਠੋ ਤੁਸੀਂ। ਬਹਿ ਜਾਓ ਆ ਅੱਗੇ ਹੋਵੋ ਭਾਜੀ, ਅੱਗੇ ਹੋਵੋ। ਆ ਫੜੋ ਪਾਣੀ ਵੀ ਦਿਓ। ਭਾਜੀ ਕੀ ਹਾਲ ਚਾਲ ਆ? ਜੀ ਅਲਹਮਦੁਲਿਲਾ ਮੈਂ ਠੀਕ ਠਾਕ, ਤੁਸੀਂ ਠੀਕ ਹੋ? ਮਾਸ਼ਾਅੱਲਾ ਭਾਜੀ ਇਹ ਦੱਸੋ ਕਿੰਨੇ ਸਾਲ ਹੋ ਗਏ ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਵੇਖਿਆ ਸੀ? ਮਾਸ਼ਾਅੱਲਾ ਤਕਰੀਬਨ ਮੇਰੇ ਖਿਆਲ ਦੇ ਮੁਤਾबिक 26-27 ਸਾਲ ਪਹਿਲੇ। ਵਾਹ 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 ਵਾਹ। ਯਾਨੀ ਕਿ ਉਸਤਾਦ ਜੀ ਕਿੱਡਾ ਕੁ ਸੀ ਮੈਂ? ਬਿਲਕੁਲ ਐਡੇ ਕੇ ਸਾथ 13-14 ਸਾਲ ਦਾ ਹੋਵਾਂਗਾ, 15 हाँ ਸਾਲ। बिल्कुल माशाल्लाह बिल्कुल यंग सी उदों ਵਾਹ ਤੇ ਗਾਣੇ ਦਾ ਸ਼ੌਕ ਪੁੱਛ ਮੈਨੂੰ ਕਿੰਨਾ ਹੁੰਦਾ ਸੀ? बहुत बहुत माशाल्लाह ਉਦੋਂ ਆ ਕੋਸ਼ਿਸ਼ ਚੱਕਰ ਨਹੀਂ, ਸਿਰਫ ਗਾਣੇ ਦਾ ਸ਼ੌਕ ਬਸ। ਵਾਹ ਵਾਹ ਵਾਹ। और माशाल्लाह बड़ा लगन वाला चीज है, बड़ी मेहनत की है, साढ़े सामने सब कुछ होया है ते माशाल्लाह अल्लाह ने
ਫਿਰ ਉਹਦਾ ਅਜਰ ਵੀ ਦਿੱਤਾ ਜਾਂਦਾ, ਮਾਸ਼ਾਅੱਲਾ ਮਾਸ਼ਾਅੱਲਾ। ਕਿਉਂਕਿ ਮਿਹਨਤ ਦੇ ਨਾਲ ਕੋਈ ਵੀ ਕਰੇਗਾ ਤੇ ਅਜਰ ਮਿਲੇਗਾ। ਸਰ ਅੱਛਾ ਹੁਣ ਆਪਣਾ ਵੀ ਦੱਸ ਦਿਓ ਕਿੰਨੇ ਸਾਲ ਹੋ ਗਏ? ਮਾਸ਼ਾਅੱਲਾ ਮੇਰਾ 1991 ਦੇ ਵਿੱਚ ਪਹਿਲਾ ਵਾਲੀ ਰਿਲੀਜ਼ ਹੋਇਆ ਸੀਗਾ ਉਰਦੂ ਗਜ਼ਲ ਦਾ। ਮਾਸ਼ਾਅੱਲਾ ਸਲਾਮੀ ਜਾਨ ਕੀ ਦੂੰਗਾ। ਨਹੀਂ ਤੁਸੀਂ ਇੱਕ ਐਟਮ ਕੀਤਾ ਸੀ, ਤੁਸੀਂ ਇੱਕ ਐਲਬਮ, ਉਹਦੇ ਚ ਇੱਕ ਰਫੀ ਸਾਹਿਬ ਦਾ ਗਾਣਾ ਸੀ ਮਾਨ ਮੇਰਾ ਐਸਾ, ਐਸਾ ਜੀ ਉਹ ਬਿਲਕੁਲ ਮੈਨੂੰ ਸੁਣਾਉਣਾ ਤੁਸੀਂ ਅੱਜ। ਹਾਏ ਹਾਏ ਵਾਹ ਵਾਹ। ਆਹਾ, ਉਸੇ ਐਲਬਮ ਦਾ ਇਹ ਗਾਣੇ ਸਨ ਜਿਹੜੇ ਮਾਸ਼ਾਅੱਲਾ ਆਪਣੇ ਇਹ ਉਸੇ ਐਲਬਮ ਚ ਸੀ? ਹਾਂਜੀ। ਓਕੇ। ਅੱਠ ਕਲਾਮ ਦਾ ਐਲਬਮ ਹੁੰਦਾ ਸੀ ਨਾ ਉਸ ਦੌਰ ਹਾਂਜੀ, ਵਿੱਚ, ਹਾਂਜੀ। ਕੈਸਟ ਦੌਰ ਵਿੱਚ। 4 A ਸਾਈਡ 4 B ਸਾਈਡ ਹਾਂ ਤੇ ਉਹ ਫਿਰ ਉਹਦੇ ਚ ਮਾਸ਼ਾਅੱਲਾ 2 ਕਲਾਮ ਜਿਹੜੇ ਸਨ ਉਹ ਬੜੇ ਹਿੱਟ ਹੋਏ ਸਨ ਉਸ ਦੌਰ 'ਚ। ਜੀ। ਸਲਾਮੀ ਜਾਨ ਕੀ ਦੂੰਗਾ ये वादा तेरे आशिक का, तेरी शादी पे उठेगा जनाजा तेरे आशिक का। ਓਏ ਉਹੀ, ਉਹ ਜਿਹੜੇ ਜਨਾਜ਼ੇ ਲਿਖਾਈ ਦੇ ਉਹ ਹਾਂ, ਉਹ ਜਨਾਦੇ ਵਾਲਾ ਕੰਮ ਇਹ ਭਾਜੀ ਉਹਨਾਂ ਨੇ ਲਿਖਿਆ ਸੀ। ਉਹ ਭਾਈ ਐਸਐਮ ਸਾਦਿਕ ਸਾਹਿਬ। ਉਹ ਭਾਜੀ ਉਹਨਾਂ ਨੇ ਅਸੀਂ ਤੁਹਾਡੇ ਜਨਾਜ਼ੇ ਤੋਂ ਫੜਿਆ ਜੀ। ਨਹੀਂ ਉਹ ਇਸ ਟਾਈਮ ਸਾਦਿਕ ਸਾਹਿਬ ਦੱਸਦੇ ਸੀਗੇ, ਕਹਿੰਦੇ ਵੀ ਜਨਾਜ਼ੇ ਬਹੁਤ ਲਿਖੇ ਜਾਂਦੇ। ਭਾਜੀ ਉਹ ਇੱਕ ਐਲਬਮ ਦਿੰਦੇ ਸੀ ਨਾ, ਨਾਲ 2 ਜਨਾਜ਼ੇ ਫ੍ਰੀ ਦੇ ਦਿੰਦੇ ਸੀ। ਆਹੋ। ਅੱਛਾ ਭਾਜੀ ਹੁਣ ਸਾਨੂੰ ਨਾ ਕੁਝ ਸੁਣਾਓ, ਹਾਰਮੋਨੀਅਮ ਫੜੋ। मान मेरा एहसान रे नादान के मैंने तुझसे किया है प्यार, मैंने तुझसे किया है प्यार। मेरी नजर की धूप न भरती रूप तो होता हुस्न तेरा बेकार, मैंने तुझसे किया है प्यार। मान मेरा एहसान रे नादान के मैंने तुझसे किया है प्यार, मैंने तुझसे किया है प्यार। उल्फत न सही नफरत ही सही हो, उल्फत न सही नफरत ही सही, इसको भी मोहब्बत कहते हैं। तू लाख छुपाए भेद मगर हम दिल में दिखाई देते हैं। तेरी नजर की धूप न भरती रूप तो होता हुस्न तेरा बेकार, मैंने तुझसे किया है प्यार। मान मेरा एहसान रे नादान के मैंने तुझसे किया है प्यार, मैंने तुझसे किया है प्यार। ਬਹੁਤ ਅੱਛਾ ਉਸ ਕੇਸਟ ਦੇ ਵਿੱਚ ਇਹ ਐਲਬਮ ਸਿਲੈਕਟ ਕਰਨ ਦੀ ਕੀ ਵਜ੍ਹਾ ਸੀ? ਉਹ ਐਕਚੁਅਲੀ ਨਾ ਇਹ ਇੱਕ ਦੌਰ ਸੀਗਾ ਜਾਨੀ ਭਾਈ, ਉਦੋਂ ਆਪਣੇ ਜੋ ਇਜਾਦ ਕੀਤਾ ਹੁੰਦਾ ਬੰਦੇ ਨੇ, ਕੋਈ ਗਜ਼ਲ ਹੋ ਗਈ, ਕੋਈ Song ਹੋ ਗਿਆ, ਉਹਦੇ ਨਾਲ ਫਿਰ ਇੱਕ ਟ੍ਰੈਂਡ ਚੱਲਿਆ ਸੀਗਾ ਕਿ ਇੰਡੀਅਨ ਗਾਣੇ ਇੱਕ ਇੱਕ ਦੋ ਵਿੱਚ ਲਾਜ਼ਮੀ ਰੱਖਦੇ ਹੁੰਦੇ ਸੀ। ਤੇ ਉਹ ਫਿਰ ਇਸ ਬਾਰੇ ਨਾਲ ਇੱਕ ਇਹ ਰੱਖਿਆ ਸੀ, ਇੱਕ ਹੋਰ ਸੀਗਾ। ਇੱਕ 27 ਜਿਹੜਾ ਤੁਹਾਡਾ ਆਈਟਮ ਫੇਮਸ ਹੋਇਆ ਸੀ, ਉਹਦੀ ਸੁਣਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਆਈਟਮ ਦੀ ਗੱਲ ਕਰ ਰਹੇ ਸੀ ਜੀ ਬਿਸਮਿਲ੍ਲਾ। ਜੀ। उर्दू गजल है जी, बहुत ठीक है। मैं अपने प्यार की जागीर तेरे नाम कर दूंगा, तेरी खुशियों की खातर जिंदगी नीलाम कर दूंगा। लगाऊंगा तेरे हाथों पे अपने खून की मेहंदी, मैं अपनी मौत से पहले ये तेरा काम कर दूं। सलामी जान की दूंगा ये वादा तेरे आशिक का, सलामी जान की दूंगा ये वादा तेरे आशिक का। तेरी शादी पे उठेगा जनाजा तेरे आशिक का, सलामी जान की दूंगा ये वादा तेरे आशिक का। वाह वाह वाह।
मेरे इस खून की रंगत का जोड़ा जब तू पहनेगी, मेरे इस खून की रंगत का जोड़ा जब तू पहनेगी, कफन में तड़पता होगा ये लाशा तेरे आशिक का, तेरी शादी पे उठेगा जनाजा तेरे आशिक का, सलामी जान की दूंगा ये वादा तेरे आशिक का, ये वादा तेरे आशिक का। और जीवन होनी क्या कहने ਜੀਓ ਨੋ ਨਹੀਂ ਆ ਕੀ ਸੀ ਨੋ ਨਹੀਂ ਜ਼ਰਾ ਨਹੀਂ ਰਲਿਆ ਨਾਲ। ਹਾਂ ਨਹੀਂ ਸਹੀ ਸੀ ਯਾਰ ਸਹੀ। ਨਹੀਂ ਨਹੀਂ ਸਹੀ ਸੀ ਅਗਰ ਸਹੀ ਵਜਾਉਂਦਾ। ਅੱਛਾ ਜੀ ਸਦਾਕਤ ਭਾਜੀ ਜੀ ਬਿਸਮਿਲ੍ਲਾ। ਸਾਨੂੰ ਟਾਈਮ ਚਾਹੀਦਾ ਹੁਣ ਤੁਹਾਡਾ ਥੋੜਾ ਜਿਹਾ, ਜੀ ਵੈਲਕਮ ਕੋਈ ਹਫਤੇ ਜਾਂ ਵੀ 1-2 ਦਿਨ, ਇਨਸ਼ਾਅੱਲਾ। ਠੀਕ ਹੈ ਨਾ? ਬਲੱਡ ਤੁਸੀਂ ਕਿਹੜਾ ਆਪਣਾ? ਹਾਂਜੀ ਬਲੱਡ ਅੱਛਾ ਮੈਂ ਹੁਣ ਇੱਕ ਗੱਲ ਕਲੀਅਰ ਕਰ ਦਿਆਂ ਨਾ, ਜਿਹੜਾ ਬਹੁਤ ਸਾਰੇ ਬੰਦਿਆਂ ਨੂੰ ਨਾ ਇੱਕ ਸਾਡੇ ਤੋਂ ਇੱਜ਼ਤਦਾਰ ਲੋਕਾਂ ਨੂੰ ਸਾਡੇ ਤੋਂ ਖਤਰਾ ਡਰਦੇ ਮੈਂ ਦੱਸ ਦਿਆਂ ਭਾਜੀ, ਤੁਸੀਂ ਸਾਡੇ ਨਾਲ ਅੱਛਾ ਬੜੇ ਬੰਦੇ ਨੇ ਨਾ ਉਹ ਇੱਥੇ ਸਾਡੇ ਕੋਲ ਆਉਣ ਤੋਂ ਇਸ ਤੋਂ ਡਰਦੇ ਨੇ ਯਾਰ ਉਹ ਐਵੇਂ ਕੋਈ ਗੱਲ ਕਰਦਾ ਹੈਗਾ, ਅਸੀਂ ਕੋਈ ਸਾਡੇ ਚਾਰ ਨਾ ਬੰਦੇ ਸਾਨੂੰ ਜਾਣਦੇ ਨੇ ਉਹ ਦੇਖ ਲੈਣਗੇ, ਜਦਕਿ ਐਸਾ ਕੁਝ ਨਹੀਂ ਹੁੰਦਾ। ਸਾਨੂੰ ਅਸੀਂ ਜੋ ਮਰਜ਼ੀ ਕਰੀਏ ਸਾਨੂੰ ਪਤਾ ਹੁੰਦਾ ਹੈ ਕਿ ਐਸ ਭਾਈ ਨਾਲ ਕਿੱਦਾਂ ਗੱਲ ਕਰਨੀ, ਇਹਦੇ ਨਾਲ ਕਿੱਦਾਂ ਕਰਨੀ, ਉਹਦੇ ਨਾਲ ਕਿੱਦਾਂ ਕਰਨੀ, ਇਹਦੇ ਨਾਲ ਇਸ ਤਰ੍ਹਾਂ ਹੀ ਸਾਜੀ ਸਾਨੂੰ ਇਹ ਪਤਾ ਹੁੰਦਾ ਹੈ। ਲੇਕਿਨ ਬਹੁਤ ਸਾਰੇ ਲੋਕ ਨਹੀਂ ਸਮਝਦੇ, ਉਹ ਸਮਝਦੇ ਸ਼ਾਇਦ ਇੱਥੇ ਸਭ ਨਾ ਖੌਫ ਜ਼ਿਆਦਾ ਹੋ ਜਾਂਦੇ ਆ। ਹਾਂ ਇੱਥੇ ਵੀ ਨੋਨੀ ਘੋੜਾ ਇੱਕੋ ਹੀ ਹੈ ਇੱਥੇ, ਇੰਜ ਦਾ ਕੋਈ ਚੱਕਰ ਨਹੀਂ। ਇੱਟ ਤੈਨੂੰ ਨਹੀਂ ਇੱਕ ਹੀ ਹੈ। ਆਹੋ ਤੇ ਭਾਜੀ ਉਹ ਤੁਸੀਂ ਇਸ ਕੋਲੋਂ ਬੇਫਿਕਰ ਰਹਿਣਾ, Okay. ਠੀਕ ਹੈ ਜੀ। ਇਨਸ਼ਾਅੱਲਾ ਤਾਲਾ ਇਹ ਜਿਹੜੀ ਸਾਡੀ ਆਡੀਅנס ਹੈ ਨਾ, ਸਾਰੇ ਤੁਹਾਨੂੰ ਅੱਜ ਤੱਕ ਇਦਾਂ ਦੀ ਰਿਸਪੈਕਟ ਨਹੀਂ ਮਿਲੀ ਹੋਏਗੀ ਜਿੱਦਾਂ ਦੀ ਇਹ ਤੁਹਾਨੂੰ ਦੇਣਗੇ ਇਨਸ਼ਾਅੱਲਾ ਤਾਲਾ, ਠੀਕ ਹੈ ਜੀ। ਔਰ ਸਾਡੇ ਵੱਲੋਂ ਵੀ ਤੁਹਾਨੂੰ ਰਿਸਪੈਕਟ ਮਿਲੇਗੀ ਇਨਸ਼ਾਅੱਲਾ। ਔਰ ਇਹ ਐਸੇ ਨੈਸ਼ ਨੇ, ਇਹਨਾਂ ਨੂੰ ਮੈਂ ਨੈਸ਼ ਕਹਿੰਦਾ, ਕੋਈ ਬੰਦਾ ਆਪਣੀ ਆਡੀਅנס ਨੂੰ ਨੈਸ਼ ਕਹਿੰਦਾ? ਬਿਲਕੁਲ ਨਹੀਂ, ਮੈਂ ਕਹਿੰਦਾ, ਕਿਉਂਕਿ ਇਹ ਆਡੀਅנס ਨਹੀਂ ਹੈ, ਇਹ ਆਪਣੇ ਅਸੀਂ ਹਾਂ ਸਾਰੇ, ਵੈਰੀ ਗੁੱਡ। ਠੀਕ ਆ ਜੀ। ਇਹਨਾਂ ਨੂੰ ਮੈਂ ਗੇਜ ਪਾਈ ਕਿ ਭਾਈ ਉਹ ਨਹੀਂ ਚੱਕਰ ਹੈਗਾ ਕਿ ਆਪ ਫੈਨ ਮੈਂ ਆਰਟਿਸਟ, ਮੈਂ ਆਪ ਕਹਿ ਰਿਹਾ ਤੁਸੀਂ ਆਪ ਕਹਿਣਾ, ਇਹ ਮੈਨੂੰ ਝਾੜ ਝੂੜ ਵੀ ਦਿੰਦੇ ਆ ਤੇ ਆਹ ਕੋਈ ਗੱਲ ਕੀਤੀ ਅੱਗੇ ਤੋਂ ਨਹੀਂ ਆ ਕਰਨੀ, ਯਾਨੀ ਇਦਾਂ ਦਾ ਸਾਡਾ ਰਚਾਓ ਆ। ਇਹ ਅੱਛੀ ਬਾਤ ਹੈ। ਤੇ ਉਹ ਪਹਿਲੀ ਗੱਲ ਹੈ, ਅਗਰ ਇਹਨਾਂ ਨੂੰ ਪਤਾ ਲੱਗਾ ਨਾ ਕਿ ਸਾਡੇ ਚੋਂ ਕਿਸੇ ਨੇ ਧਾਰਨਾ ਤੇ ਤੁਹਾਡੇ ਤੋਂ ਪਹਿਲੇ ਇਹਨਾਂ ਨੇ ਸਾਨੂੰ ਕਹਿ ਦੇਣਾ, ਲੇਕਿਨ ਐਸਾ ਇਨਸ਼ਾਅੱਲਾ ਕਦੀ ਹੋਣਾ ਹੀ ਨਹੀਂ। ਅਸੀਂ ਧਾਰਨਾ ਅਗਰ ਮਜ਼ਾਕ ਕਰਾਂਗੇ ਵੀ ਤੇ ਉਹਦਾ ਇੱਕ ਮਿਆਰ ਲੈਵਲ ਹੋਏਗਾ ਕਿ ਤੁਹਾਡਾ ਘਰ ਦੇ ਬੱਚੇ ਦੇਖਣ, ਕੋਈ ਵੀ ਦੇਖੇ, ਕਿਉਂਕਿ ਯਾਰ ਨਹੀਂ ਇਹ ਸਾਨੂੰ ਖੁਸ਼ੀ ਹੋਈ। ਬਹੁਤ ਅੱਛੀ। ਇਸ ਤੋਂ ਤੁਸੀਂ ਬੇਫਿਕਰ ਹੋ ਗਏ ਹੁਣ ਜਦੋਂ ਆਉਣਾ, ਠੀਕ ਹੈ ਨਾ? ਬਿਲਕੁਲ ਨਹੀਂ ਤੁਸੀਂ ਟੈਨਸ਼ਨ ਲੈਣੀ ਇਸ ਕੋਲੋਂ। ਤੇ ਸਰ ਇਨਸ਼ਾਅੱਲਾ ਅਸੀਂ ਹੁਣ ਨਾ ਥੋੜਾ ਜਿਹਾ ਡਿਸਕਸ ਕਰ ਲਈਏ, ਤੇ ਪ੍ਰੋਗਰਾਮ ਦਾ ਟਾਈਮ ਵੀ ਖਤਮ ਹੋ ਗਿਆ, ਤੇ ਕੋਈ ਸਵਾਲਾਤ ਹੈ ਸਵਾਲ ਚੱਲ ਹਲਕਾ ਜਿਹਾ ਸਦਾਕਤ ਭਾਜੀ ਸਰ ਜੀ ਗੁਸਤਾਖੀ ਮਾਫ, ਹਲਕਾ ਜਿਹਾ ਤੁਸੀਂ ਪਿਆਨੋ ਵਜਾਉਣਾ, ਭਰਾ ਨੇ ਗਾਣਾ ਗਾਉਣਾ, ਮੈਂ ਗਲਾ ਚੈੱਕ ਪਿਆਨੋ ਹੈ ਨਹੀਂ, ਲੈ ਕੇ ਨਹੀਂ ਆਇਓ। ਆ ਕਿੰਗ ਕੀ ਕਹਿੰਦੇ ਕਿ ਹਾਰਮੋਨੀਅਮ ਵਜਾਉਣਾ ਜੀ, ਫਲੂਟ ਜ਼ਰਾ ਬਾਜਾ ਕਹਿ ਬਾਜਾ ਬਾਜਾ ਵਜਾਓ ਜੀ ਜ਼ਰਾ। 4-5 ਨਾਂ ਉਹਨੇ ਇੱਕੋ ਸਾਥ ਲੈ ਤੇ ਆ ਕਿੰਗ ਹਾਰਮੋਨੀਅਮ ਆ ਫਲੂਟ ਬਾਜਾ ਟਾਈਪ ਜਿਹਾ ਜਿਹੜਾ ਕੋਡ ਦੱਸ ਦੇ ਕਿਹੜਾ ਰਗੜਾ। ਟੁੱਟੀ ਫਰੂਟੀ ਕੌਰਡ ਕਿਹੜਾ ਰੱਖਣਾ? ਜਿੰਨੀ ਮੈਨੂੰ ਤੇਤੇ ਕੌੜ ਆ ਨਾ ਅੱਜ ਨਹੀਂ ਕੌਰਡ ਕੌਰਡਸ ਬੀ ਸ਼ਾਰਪ ਪਾਓ ਕੋਡ ਜੀ, 0 ਕਿਹੜਾ ਜੀ? ਬੀ ਸ਼ਾਰਪ, B ਸ਼ਾਰਪ। ਹਾਂ ਚੌਥਾ ਕਾਲਾ ਚੱਕੋ ਜ਼ਰਾ ਇੱਕ ਵਾਰੀ ਭਰਾ ਓਏ ਆ ਫੜ ਖਾੜੀ ਮਾਰ ਅੱਜ ਤੈਨੂੰ ਜੱਟ ਗਾ ਕੇ ਦਿਖਾਊਗਾ, ਜੱਟ ਪਸਬੀ ਆਹ ਚੱਕ ਨੱਚਕ ਨੱਚਕ, ਆਹ ਚੱਕ ਨੱਚਕ ਨੱਚਕ, ਆਹ ਚੱਕ ਨੱਚਕ ਨੱਚਕ, ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਹੋ ਬਿਮਾਰੀ, ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਹੋ, ਇਸ਼ਕ ਬਿਮਾਰੀ, ਇਸ਼ਕ ਨਾ ਛੱਡ ਗਿਆ ਕੁੜੀ ਬੱਲੇ ਹੋ ਗਈ ਤੇ ਬੱਲੇ ਬੱਲੇ ਹੋ ਜਾਏਗੀ, ਬੱਲੇ ਬੱਲੇ ਹੋ ਗਈ ਤੇ ਬੱਲੇ ਬੱਲੇ ਹੋ ਜਾਏਗੀ, ਬੱਲੇ ਬੱਲੇ ਆਹ ਚੱਕ ਨੱਚਕ ਨੱਚਕ, ਆਹ ਚੱਕ ਇੱਕ ਮਿੰਟ ਯਾਰ ਵੀਰੇ ਇੱਕ ਮਿੰਟ, ਮੈਨੂੰ ਕੁਝ ਸਮਝ ਆ ਲੈਂਦੇ ਸੁਰ ਕਿਹੜਾ ਵਾ, ਐ ਵਾ ਮੈਂ ਕਿਹਦੇ ਨਾਲ ਰਲਣਾ ਵਾ ਭਾਜੀ, ਬਜਾਣਾ ਜ਼ਰਾ। ਨਹੀਂ ਹੋ ਗਈ ਤੇਰੀ ਬੱਲੇ ਬੱਲੇ, ਬੱਲੇ ਬੱਲੇ ਹੋ ਜਾਏਗੀ, ਬੱਲੇ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਏਗੀ, ਬੱਲੇ ਬੱਲੇ ਰਾਜਾ ਮੀਆਂ ਛੱਡੋ ਯਾਰੀ ਚੰਗੀ ਨਹੀਂ ਹੋ, ਇਸ਼ਕ ਬਿਮਾਰੀ, ਰਾਜਾ ਮੀਆਂ ਛੱਡੋ ਯਾਰੀ ਇਸ਼ਕ ਬਿਮਾਰੀ, ਇਸ਼ਕ ਨਾ ਛੱਡੇ ਕੁਝ ਵੀ, ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਏਗੀ, ਬੱਲੇ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਆਪਣਾ ਬਹੁਤ ਖਿਆਲ ਰੱਖੋ ਜੀ ਨਾਜ਼ਰੀਨ, ਕੱਲ ਫਿਰ ਤੁਹਾਡਾ ਮੁਲਾਕਾਤ ਹੋਗੀ ਇਨਸ਼ਾਅੱਲਾ ਤਾਲਾ, ਲਵ ਯੂ और अपना बहुत ख्याल रखो, थैंक यू, हाफिज, अस्सलाम वालेकुम। ਸਮਤਿਆ